ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜਿਸ ਵੀ ਮਾਧਿਅਮ ਦੇ ਜ਼ਰੀਏ ਤੁਸੀਂ ਜੁੜੇ ਹੋਏ ਹੋ ਏਐਮ ਐਫਐਮ ਸਟੇਸ਼ਨ ਮੋਬਾਈਲ ਐਪ ਤੇ ਜਾਂ ਫਿਰ ਤੁਸੀਂ ਫੇਸਬੁੱਕ ਜਾਂ ਯੂਟਿਊਬ ਤੇ ਸਾਨੂੰ ਸੁਣ ਰਹੇ ਹੋ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦੀ ਤਫਸੀਲ ਜਾਣਾਂਗੇ, ਗੱਲਬਾਤ ਕਰਾਂਗੇ ਜਸਪਾਲ ਮਾਨ ਜੀ ਨਾਲ। ਪਰ ਉਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ, ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਤੇ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408 272 2500। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ 415 909 0503 ਡਾਇਲ ਕਰਕੇ ਕੀਤਾ ਜਾ ਸਕਦਾ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਲ ਨਿਊ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਲੋਕੇਸ਼ਨ ਹੈ ਜੀ ਸੈਂਤਾ ਨੇਲਾ ਦੀ। ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ, ਟਰੱਕਾਂ ਦੀ ਵਧੀਆ ਸਿਖਲਾਈ ਲੈਣੀ ਹੈ ਤਾਂ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ 559 800 0590 ਤੇ। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 855 905 2575। ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜਨਗੇ ਜਸਪਾਲ ਮਾਨ ਜੀ ਤੇ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਔਰ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਪ੍ਰਵੀਨ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਜੀ ਮਾਨ ਸਾਹਿਬ, ਚਰਚਾ ਜਿਸ ਸ਼ਖਸ ਦੀ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਰਹਿੰਦੀ ਹੈ, ਵੈਸੇ ਤਾਂ ਆਮ ਤੌਰ ਤੇ ਜ਼ਿਆਦਾ ਰਹਿੰਦੀ ਹੈ, ਨਵਜੋਤ ਸਿੰਘ ਸਿੱਧੂ। ਡਾਕਟਰ ਸਿੱਧੂ ਦੀ ਗੱਲ ਕਰਾਂਗੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਨੇ, ਵਾਈਫ ਨੇ, ਉਹ ਪ੍ਰਗਟ ਹੋ ਗਏ ਆ। ਕੈਪਟਨ ਨੂੰ ਸਵਾਲ ਤੇ ਸਵਾਲ ਕਰ ਰਹੇ ਨੇ ਜੀ। ਹਾਂ ਬਿਲਕੁਲ, ਦੇਖੋ ਇਹ ਆ ਕਿ ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ 'ਚ ਨੇ। ਜੀ ਹੁਣ ਬੀਬੀ ਸਿੱਧੂ ਆ ਜਿਹੜੇ ਆ ਗਏ ਨੇ, ਤੇ ਬੀਬੀ ਸਿੱਧੂ ਆ ਕੇ ਜਿਸ ਤਰ੍ਹਾਂ ਦੇ ਨਾਲ ਅੱਜ ਦੀਆਂ ਪ੍ਰਿੰਟ ਮੀਡੀਆ 'ਚ ਖਬਰਾਂ ਵੀ ਛਪੀਆਂ, ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵਾਲ ਕਰੇ ਕਿ ਜਿਹੜਾ ਖਾਸ ਕਰਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਹੁਣ ਜਦੋਂ ਦੇ ਐਕਸ ਹੈਲਥ ਮਿਨਿਸਟਰ ਨੇ ਜਿਹੜੇ, ਜੀ ਉਹਨਾਂ ਦੇ ਉੱਤੇ ਕਾਰਵਾਈ ਹੈ, ਉਸ ਤੋਂ ਬਾਅਦ ਆ ਕਿ ਇਹ ਮਸਲਾ ਖਾਸਾ ਲੱਗਿਆ ਹੋਇਆ। ਔਰ ਤੁਹਾਨੂੰ ਵੀ ਪਤਾ ਕਿ ਜਿਹੜੇ ਇਹਨਾਂ ਦੇ ਪਾਰਟੀ ਦੇ ਬੰਦੇ ਉਹ ਕਹਿ ਰਹੇ ਕਿ ਇਤਿਹਾਸਿਕ ਫੈਸਲਾ, ਜੀ ਜਦੋਂ ਦੂਜੇ ਪਾਸੇ ਤੋਂ ਦੂਜਿਆਂ ਨੇ ਕੱਢ ਕੱਢ ਕੇ ਮਾਰੀਆਂ, ਤਾਂ ਇਸੇ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਪਿੱਛੇ ਨਹੀਂ ਰਹੇ। ਉਹਨਾਂ ਨੇ ਵੀ ਕਹਿਤਾ ਕਿ ਇਸ ਤਰ੍ਹਾਂ ਦਾ ਜਿਹੜਾ ਸਾਡੇ ਕੋਲੇ ਵੀ ਹੈਗੀ ਜਾਣਕਾਰੀ। ਜੀ ਤਾਂ ਹੁਣ ਇਹਨਾਂ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਆ ਜਿਹੜੇ, ਉਹ ਆਏ ਨੇ। ਤਾਂ ਨਵਜੋਤ ਕੌਰ ਸਿੱਧੂ ਆ ਜਿਹੜੇ, ਇਹ ਸ਼ਾਇਦ ਸੰਗਰੂਰ ਕਿਤੇ ਗਏ ਹੋਏ ਸੀ, ਤਾਂ ਉੱਥੇ ਬੋਲੇ ਨੇ, ਕਹਿੰਦੇ ਕਿ 4.5 ਸਾਲ ਕਿੱਥੇ ਸੀਗੇ। ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ, ਮਾਫ ਕਰਨਾ, ਡਾਕਟਰ ਨਵਜੋਤ ਕੌਰ ਸਿੱਧੂ ਪੁੱਛ ਰਹੇ ਨੇਗੇ ਜੀ ਕੈਪਟਨ ਸਾਹਿਬ ਨੂੰ ਕਿ 4.5 ਸਾਲ ਤਾਂ ਤੁਸੀਂ ਬਚਾਉਂਦੇ ਰਹੇ ਹੋ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਹੂੰ ਸਵਾਲ ਵੈਸੇ ਇਹਨਾਂ ਦਾ ਬੜਾ ਵਾਜਿਬ ਵੀ ਹੈ ਕਿ ਹਾਂ ਤੁਸੀਂ ਉਸ ਵੇਲੇ ਕਿਉਂ ਨਹੀਂ ਕਾਰਵਾਈ ਕੀਤੀ। ਜੀ ਤਾਂ ਹੁਣ ਇਹ ਸਵਾਲ ਦੇ ਉੱਤੇ ਖਾਸੀ ਚਰਚਾ ਜਿਹੜੀ ਉਹ ਛੜੀ ਹੋਈ ਆ। ਤੇ ਇਧਰੋਂ ਨਾਲ ਦੀ ਨਾਲ ਇੱਥੇ ਹੀ ਨਹੀਂ ਗੱਲ ਟਿਕੀ, ਉਸ ਤੋਂ ਬਾਅਦ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਡਿਫੈਂਡ ਕੀਤਾ ਕਿ ਨਵਜੋਤ ਸਿੰਘ ਸਿੱਧੂ ਆ ਜਿਹੜਾ, ਜੀ ਕਿ ਠੀਕ ਮਤਲਬ ਉਹਨਾਂ ਨੂੰ ਇਨੋਸੈਂਟ ਦੱਸਿਆ, ਕਿ ਉਹਨਾਂ ਨੇ ਕੁਝ ਕੀਤਾ ਨਹੀਂ ਹੈ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਵੀ ਆਖਿਆ, ਨਾਲ ਇਹ ਵੀ ਆਖਿਆ ਕਿ ਉਹਨਾਂ ਦਾ ਇਲਾਜ ਚੱਲਦਾ। ਉਹ ਪਿੱਛੇ ਜੇ ਤੁਹਾਨੂੰ ਪਤਾ ਕਿ ਮੀਡੀਆ 'ਚ ਖਬਰਾਂ ਵੀ ਆਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਆ ਜਿਹੜੇ, ਜੀ ਉਹ ਠੀਕ ਨਹੀਂ ਹੈ ਹਾਲ ਚਾਲ ਉਹਨਾਂ ਦਾ, ਕਿਉਂਕਿ ਸਰਜਰੀ ਦੀਆਂ ਖਬਰਾਂ ਵੀ ਆਉਂਦੀਆਂ ਸੀਗੀਆਂ, ਤਾਂ ਹੋਰ ਵੀ ਖਾਸੀਆਂ ਖਬਰਾਂ ਆਉਂਦੀਆਂ ਪਈਆਂ ਸੀ। ਵੈਸੇ ਹੀ ਬੀਬੀ ਸਿੱਧੂ ਵੀ ਪਿਛਲੇ ਦਿਨੀ ਮੈਨੂੰ ਲੱਗਦਾ ਹਸਪਤਾਲ ਦਾਖਲ ਹੋਏ ਸੀਗੇ। ਜੀ ਤਾਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਡਿਫੈਂਡ ਵੀ ਕੀਤਾ ਨਵਜੋਤ ਸਿੰਘ ਸਿੱਧੂ ਨੂੰ। ਤਾਂ ਇੱਥੇ ਕਹਾਣੀ ਆ ਜਿਹੜੀ, ਇੰਨੀ ਕੁ ਕਹਾਣੀ ਬਚੀ ਹੋਈ ਆ। ਹੁਣ ਸਵਾਲ ਸਾਰੇ ਪਾਸੇ ਖੜੇ ਹੁੰਦੇ ਆ, ਨਵਜੋਤ ਸਿੰਘ ਸਿੱਧੂ ਤੇ ਵੀ ਖੜੇ ਹੁੰਦੇ ਰਹੇ ਹੈਗੇ। ਤਾਂ ਇਸੇ ਤਰ੍ਹਾਂ ਦੇ ਨਾਲ ਸਵਾਲ ਤਾਂ ਦੂਸਰੇ ਪਾਸੇ ਤੋਂ ਇਹ ਵੀ ਖੜੇ ਹੁੰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਇੱਕ ਲੀਡਰ ਸੀਗਾ ਜਿਹੜਾ ਕਹਿ ਰਿਹਾ ਸੀ ਕਿ ਬੀਬੀ ਸਿੱਧੂ ਦੇ ਉੱਤੇ ਇਲਜ਼ਾਮ ਲਾ ਰਿਹਾ ਸੀ ਉਹੀ। ਤਾਂ ਉਹਨਾਂ ਨੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸੀ। ਉਹ ਵੀ ਕਹਿੰਦੇ ਸੀ ਕਿ ਫਾਈਲਾਂ ਸਰਕਾਰ ਤੱਕ ਅਸੀਂ ਪਹੁੰਚਾਤੀਆਂ ਨੇ। ਉਹ ਮੈਨੂੰ ਲੱਗਦਾ ਸ਼ਾਇਦ ਕੋਈ ਉੱਥੇ ਐਮਸੀ ਸੀ, ਜੇ ਮੈਂ ਗਲਤ ਨਾ ਹੋਵਾਂ, ਤਾਂ ਉਹਨਾਂ ਨੇ ਵੀ ਦੋਸ਼ ਲਾਏ ਸੀ ਨਵਜੋਤ ਕੌਰ ਸਿੱਧੂ ਤੇ, ਜੀ ਕਿ ਨਵਜੋਤ ਕੌਰ ਸਿੱਧੂ ਤੇ ਸਿੱਧੂ ਦੋਨਾਂ ਤੇ, ਇਹਨਾਂ ਦੇ ਸਿੱਧੂ ਕਪਲ ਤੇ ਦੋਸ਼ ਲਾਏ ਸੀ। ਤਾਂ ਇਸ ਤਰ੍ਹਾਂ ਦੇ ਨਾਲ ਦੋਸ਼ ਇਹਨਾਂ ਤੇ ਵੀ ਲੱਗਦੇ ਆ। ਔਰ ਇਹਨਾਂ ਨੇ ਵੀ ਹੁਣ ਅੱਗੇ ਆ ਕੇ ਸਵਾਲ ਕੀਤੇ ਨੇ, ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤੇ ਨੇ। ਤੇ ਨਾਲ ਦੀ ਨਾਲ ਬਹੁਤੇ ਲੋਕ ਤੁਹਾਨੂੰ ਪਤਾ ਕਿ ਉਹ ਉਸ ਚੀਜ਼ ਨੂੰ ਲੈ ਕੇ ਵੀ ਥੋੜਾ ਜਿਹਾ ਇੰਟਰਸਟ ਲੱਗੇ ਹੋਏ ਨੇ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਕੀ ਕੰਮ ਕਰੇਗਾ। ਤਾਂ ਉਹ ਵੀ ਤੁਹਾਨੂੰ ਪਤਾ ਪ੍ਰਵੀਨ ਜੀ ਕਿ ਕੋਈ ਬਹੁਤਾ ਵੱਡਾ ਮਸਲਾ ਹੈ ਨਹੀਂ, ਕਿਉਂਕਿ ਬਾਮੁਸ਼ੱਕਤ ਕੈਦ
ਜਿਹੜੀ ਸਜ਼ਾ ਹੋਈ ਹੈ, ਤਾਂ ਉਹਦੇ ਵਿੱਚ ਹੁਣ ਉਹਨਾਂ ਨੂੰ ਕੰਮ ਤਾਂ ਉੱਥੇ ਕਰਨਾ ਹੀ ਪਏਗਾ। ਵੈਸੇ ਵੀ ਹੁਣ ਜਿਹੜਾ ਹੁਣ ਕਹਿ ਲਓ ਕਿ ਡੱਡੂ ਆ ਖੂਹ 'ਚ ਡਿੱਗ ਪਿਆ, ਜੀ ਉਹ ਨਿਕਲਣ ਤਾਂ ਗਿਆ, ਉਹ ਉੱਥੇ ਹੀ ਛੜੱਪੇ ਮਾਰੇ ਗਏ। ਤਾਂ ਇਹੀ ਹਾਲ ਨਵਜੋਤ ਸਿੰਘ ਸਿੱਧੂ ਦਾ ਕਿ 1 ਸਾਲ ਦੇ ਲਈ ਗਏ ਨੇ ਜਾਂ ਕਿੰਨਾ ਟਾਈਮ ਕੱਟਦੇ ਨੇ, ਉੱਥੇ ਕੰਮ ਤਾਂ ਕਰਨਾ ਹੀ ਪਏਗਾ, ਕੁਛ ਨਾ ਕੁਛ ਤਾਂ ਕਰਨਗੇ। ਤਾਂ ਇਹੋ ਹਾਲ ਆ ਕਿ ਕਲੈਰੀਕਲ ਵਰਕ ਉਹ ਕਰਦੇ ਪਏ ਨੇ। ਇਹੀ ਕਹਾਣੀ ਹੈ ਫਿਲਹਾਲ ਇਹਨਾਂ ਦੀ। ਵੈਸੇ ਦੇਖਣਾ ਹੋਏਗਾ ਕਿ ਹੁਣ ਖਾਸ ਕਰਕੇ ਜਿਹੜਾ ਇਹ ਕਰਪਸ਼ਨ ਵਾਲਾ ਮਸਲਾ, ਇਹਦੇ ਉੱਤੇ ਖਾਸਾ ਜਿਹੜਾ ਨਾ ਚਰਚਾਵਾਂ ਛਿੜੀਆਂ ਹੋਈਆਂ ਨੇ। ਹੁਣ ਦੇਖਦੇ ਹਾਂ ਕਿ ਕੀ ਬਣਦਾ, ਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਨਾਮ ਡਿਸਕਲੋਜ਼ ਕਰਦੇ ਨੇ ਕਿ ਨਹੀਂ ਕਰਦੇ। ਤੇ ਇਧਰੋਂ ਵੀ ਦੇਖਣਾ ਹੋਏਗਾ ਕਿ ਬੀਬੀ ਸਿੱਧੂ ਦੇ ਉੱਤੇ ਜਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਤੇ ਦੋਸ਼ ਲਾਏ ਨੇ, ਤਾਂ ਕੀ ਉਹ ਵੀ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਇਹ ਵੀ ਦੇਖਣਾ ਹੋਏਗਾ। ਤੇ ਕੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਜੀ ਜੀ ਹਾਂਜੀ ਬਿਲਕੁਲ, ਗੱਲ ਤਾਂ ਇਹ ਆ ਵੀ ਕੈਪਟਨ ਸਾਹਿਬ ਕੋਲੇ ਜਦੋਂ ਵਜ਼ਾਰਤ ਸੀ, ਜਦੋਂ ਸੱਤਾ ਸੀ, ਸਾਰਾ ਕੁਝ ਸੀਗਾ, ਉਦੋਂ ਕਿਉਂ ਨਾ ਕੁਝ ਕੀਤਾ। ਅੱਜ ਕੱਲ੍ਹ ਬੜੀਆਂ ਆਫਰਾਂ ਕਰ ਰਹੇ ਨੇ, ਬੜਾ ਇਹ ਕਰ ਰਹੇ ਨੇ ਕਿ ਮੈਂ ਕਹਿ ਦਿੰਦਾ, ਮੈਂ ਕਹਿ ਦਿੰਦਾ। ਭਗਵੰਤ ਜੀ ਮਾਨ ਜੀ ਨੂੰ ਵੀ ਕਹਿ ਰਹੇ ਸੀਗੇ। ਹਥਿਆਰਾਂ ਜੀ ਦੀ ਗੱਲ ਚੱਲੀ, ਪਿਛਲੇ ਦਿਨੀ ਚਰਚਾ ਹੋਈ। ਸਾਡੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਬਿਆਨ ਦਿੱਤਾ ਤੇ ਜੀ ਉਸ ਬਿਆਨ ਦਾ ਮੁੜ ਕੇ ਸਿਆਸੀਕਰਨ ਹੋਇਆ। ਤਾਂ ਹੁਣ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਹੋ ਗਏ ਜੀ। ਹਾਂ ਬਿਲਕੁਲ ਪ੍ਰਵੀਨ ਜੀ। ਵੈਸੇ ਮਤਲਬ ਜਿੰਨਾ ਕੁ ਤੁਸੀਂ, ਕਿਉਂਕਿ ਆਪਾਂ ਜੁੜੇ ਹੀ ਰਹਿੰਦੇ ਆ ਪੰਜਾਬ, ਖਾਸ ਕਰਕੇ ਪੰਜਾਬੀ, ਆਪਾਂ ਸੋਸ਼ਲ ਮੀਡੀਆ ਤੇ ਬੜਾ ਰਹਿੰਦੇ ਆ ਜੀ ਐਕਟਿਵ। ਜੀ ਤਾਂ ਫੇਸਬੁੱਕ ਤੇ ਤਾਂ ਤੁਹਾਨੂੰ ਪਤਾ ਖਾਸੀ ਠਾਠਾ ਕਰਾਤੀ ਸੀਗੀ। ਹੂੰ ਇਧਰੋਂ ਜਿਹੜੇ ਸਮਰਥਨ ਕਰਦੇ ਸੀ ਉਹਨਾਂ ਨੇ ਵੀ ਰੌਲਾ ਪਾਇਆ ਖਾਸਾ ਕਿ ਬਈ ਹਥਿਆਰ ਸਾਨੂੰ ਜ਼ਰੂਰੀ ਆ। ਜੀ ਜੇ ਹਥਿਆਰ ਜ਼ਰੂਰੀ ਨਹੀਂ ਆ ਜਾਂ ਤੁਹਾਨੂੰ ਲੱਗਦਾ ਜ਼ਰੂਰੀ ਨਹੀਂ, ਫਿਰ ਭਾਈ ਤੁਸੀਂ ਆਪਣੀ ਸੁਰੱਖਿਆ ਛੱਡ ਦਿਓ। ਹੂੰ ਤਾਂ ਉਧਰੋਂ ਦੂਜੇ ਪਾਸੇ ਤੋਂ ਜਿਹੜਾ ਵਿਰੋਧੀ ਧਿਰਾਂ ਨੇ ਵੀ ਸਵਾਲ ਚੱਕੇ, ਹੂੰ ਜਿਹੜੇ ਸਮਰਥਨ ਨਹੀਂ ਕਰਦੇ ਸੀ ਜਥੇਦਾਰ ਸਾਹਿਬ ਦਾ। ਜੀ ਉਹ ਜੀ ਕਹਿੰਦੇ ਸੀ ਕਿ ਯਾਰ ਜੇ ਮਤਲਬ ਇਕੱਲੇ ਹਥਿਆਰਾਂ ਨਾਲ ਨਹੀਂ ਗੱਲ ਬਣਦੀ, ਤੁਸੀਂ ਕਿਤਾਬਾਂ ਫੜਾਓ, ਜਿਹੜਾ ਹੋਰ ਕੰਮ ਕਰੋ। ਇਸ ਤਰ੍ਹਾਂ ਦੇ ਨਾਲ ਐਸਜੀਪੀਸੀ ਨੂੰ ਐਜੂਕੇਸ਼ਨ ਦੇ ਵਿੱਚ ਕੰਮ ਕਰਨਾ ਚਾਹੀਦਾ, ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ ਚਾਹੀਦਾ, ਧਰਮ ਦਾ ਪ੍ਰਸਾਰ ਆ ਜਿਹੜਾ ਉਹ ਕਰਨਾ ਚਾਹੀਦਾ। ਤਾਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਵੀ ਸਵਾਲ ਚੱਕੇ ਸੀਗੇ। ਹੁਣ ਕਹਾਣੀ ਇਹ ਆ ਗਈ ਪ੍ਰਵੀਨ ਜੀ, ਕੋਈ ਬਹੁਤੀ ਵੱਡੀ ਵੈਸੇ ਚਿੰਤਾ ਦਾ ਵਿਸ਼ਾ ਨਹੀਂ ਹੈ। ਤਾਂ ਖਬਰ ਇਹ ਸੰਗਰੂਰ ਨਾਲ ਜੁੜੀ ਹੋਈ ਹੈ, ਕਿਉਂਕਿ ਉੱਥੇ ਚੋਣ ਤੁਹਾਨੂੰ ਪਤਾ ਹੀ ਹੈ ਕਿ ਚੋਣ ਕਮਿਸ਼ਨ ਆ ਜਿਹੜਾ ਉਹ ਆ ਗਿਆ ਐਕਟਿਵ ਮੋਡ 'ਚ। ਜੀ ਉੱਥੇ ਲੋਕ ਸਭਾ ਦੀ ਜਿਮਨੀ ਚੋਣ ਆ, ਤਾਂ ਹੂੰ ਉਹਨੂੰ ਲੈ ਕੇ ਉੱਥੇ ਜਿਹੜਾ ਇਹ ਹੁਕਮ ਹੋਏ ਨੇਗੇ, ਜ਼ਿਲ੍ਹਾ ਜਿਹੜੇ ਚੋਣ ਅਫਸਰ ਨੇਗੇ ਉੱਥੋਂ ਦੇ, ਹੂੰ ਕਿਉਂਕਿ ਉਹ ਆਲਮੋਸਟ ਤੁਹਾਨੂੰ ਪਤਾ ਕਿ ਡੀਸੀ ਹੁੰਦਾ, ਤਾਂ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਭਾਈ ਹਥਿਆਰ ਆ ਜਿਹੜੇ ਉਹ ਸਾਰੇ ਦੇ ਸਾਰੇ ਜਮ੍ਹਾਂ ਕਰਾ ਦਿਓ। ਜੀ ਤੇ ਕੋਈ ਵੀ ਹਥਿਆਰ ਆ ਜਿਹੜਾ ਉਹ ਰੱਖੂਗਾ ਨਹੀਂ, ਭਾਵ ਕਿ 100% ਜਿਹੜੀ ਉਹਨਾਂ ਨੇ ਆਖਿਆ, ਕਹਿੰਦੇ ਕਿ ਸਾਰੇ ਦੇ ਸਾਰੇ ਹਥਿਆਰ ਜਮ੍ਹਾਂ ਹੋਣੇ ਚਾਹੀਦੇ। ਹੁਣ ਸਵਾਲ ਇੱਥੇ ਵੀ ਖੜੇ ਹੋ ਜਾਂਦੇ ਪ੍ਰਵੀਨ ਜੀ ਜੀ ਕਿ ਆਏ ਦਿਨ ਤਾਂ ਤੁਹਾਨੂੰ ਪਤਾ ਕੋਈ ਨਾ ਕੋਈ ਚੋਣ ਖੜੀ ਹੁੰਦੀ ਹੈ ਇੱਥੇ। ਹੁਣ ਇੱਥੇ ਸੰਗਰੂਰ ਦੇ ਵਿੱਚ ਵੀ ਇਹੋ ਹਾਲ ਆ। ਤਾਂ ਹੁਣ ਜਿਹੜਾ ਬੰਦਾ ਹੁਣ ਲਾਇਸੈਂਸੀ ਹਥਿਆਰ ਰੱਖ ਕੇ ਬੈਠਾ, ਕੋਈ ਢਾਣੀ 'ਚ ਬੈਠਾ, ਕੋਈ ਕਿਤੇ ਹੋਰ ਬੈਠਾ, ਜੇ ਫਰਜ਼ ਕਰੋ ਉਹਨੂੰ ਬਾਅਦ ਦੇ ਵਿੱਚ ਕਿਤੇ ਲੋੜ ਪੈਂਦੀ ਤਾਂ ਉਹ ਕੀ ਕਰੂ। ਤਾਂ ਇਹ ਇਸ ਤਰ੍ਹਾਂ ਦੇ ਨਾਲ ਸਵਾਲ ਵੀ ਸਾਡੇ ਉੱਤੇ ਖੜੇ ਹੁੰਦੇ ਆ। ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਠੀਕ ਹੈ ਕਿ ਸੁਰੱਖਿਆ ਵੀ ਲਾਜ਼ਮੀ ਆ, ਪਰ ਸੈਲਫ ਡਿਫੈਂਸ ਵੀ ਤਾਂ ਜ਼ਰੂਰੀ ਆ। ਹੁਣ ਦੋਨੇ ਪੱਖ ਆ ਜਾਂਦੇ ਆ ਕਿ ਜੇ ਮੰਨ ਲਓ ਫਰਜ਼ ਕਰੋ ਕਿ ਸਿਸਟਮ ਜਾਂ ਸਰਕਾਰ ਜਾਂ ਸਾਡਾ ਪ੍ਰਸ਼ਾਸਨ ਇਸ ਚੀਜ਼ ਦੇ ਉੱਤੇ ਜਿਹੜਾ ਸੀਰੀਅਸ ਲੈਂਦਾ ਇਸ ਇਸ਼ੂ ਨੂੰ ਕਿ ਹਥਿਆਰ ਸਾਰੇ ਜਮ੍ਹਾਂ ਕਰਾ ਲਓ ਤਾਂ ਕਿ ਇਸ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਨਾ ਹੋਵੇ, ਤਾਂ ਦੂਜੇ ਪਾਸੇ ਇਹ ਵੀ ਹੈ ਕਿ ਸੈਲਫ ਡਿਫੈਂਸ ਲਈ ਬੰਦਾ ਕੀ ਕਰੇਗਾ। ਕੀ ਜੀ ਜੀ ਤੁਸੀਂ ਉਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰ ਦਿਓਗੇ ਕਿ ਜਿਹਦੇ ਨਾਲ ਇਹ ਹੈ ਕਿ ਵਿਦਿਨ ਜਿਹੜਾ ਪੂਰਾ, ਚਲੋ ਲੋਕ ਸਭਾ ਹਲਕੇ ਦੀ ਗੱਲ ਹੀ ਕਰ ਲਓ, ਬੜਾ ਆਪਾਂ ਲੰਬਾ ਨਹੀਂ ਜਾਂਦੇ, ਕਿ ਲੋਕ ਸਭਾ ਹਲਕੇ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਨਹੀਂ ਹੋਊਗਾ। ਦੂਜੀ ਗੱਲ ਕਿ ਜੇ ਇਸ ਤਰ੍ਹਾਂ ਦੇ ਨਾਲ ਕੋਈ ਹੋ ਜਾਂਦਾ ਜਾਂ ਕੋਈ ਕੋਈ ਫਰਜ਼ ਕਰੋ ਕਿ ਉੱਥੇ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰ ਜਾਂਦੀ ਆ ਕਿ ਫਰਜ਼ ਕਰੋ ਫਾਇਰਿੰਗ ਹੋ ਜਾਂਦੀ ਹੈ ਜਾਂ ਕੋਈ ਵੈਪਨ ਵਾਲਾ ਬੰਦਾ ਦੇਖ ਲਿਆ ਜਾਂਦਾ, ਕੋਈ ਬੇਸ਼ੱਕ ਕੋਈ ਆਊਟਸਾਈਡਰ ਆ ਜਾਂ ਕੋਈ ਇਲੀਗਲ ਵੈਪਨ ਵਾਲਾ, ਤਾਂ ਫਿਰ ਉਹ ਉਹਨਾਂ ਨੂੰ ਲੈ ਕੇ ਕਿੰਨੀ ਕੁ ਸਖਤੀ ਹੋਏਗੀ। ਤਾਂ ਉਹਦੇ ਉੱਤੇ ਵੀ ਸਵਾਲ ਖੜੇ ਹੋਣਗੇ ਨਾਲ ਦੀ ਨਾਲ। ਤਾਂ ਇਹ ਸਾਰੇ ਘਟਨਾਵਾਂ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਕਿ ਸਵਾਲ ਆ ਜਿਹੜੇ ਉਹ ਹੋਣੇ ਲਾਜ਼ਮੀ ਵੀ ਹੁੰਦੇ ਆ, ਪਰ ਇਹਨਾਂ ਸਵਾਲਾਂ ਦੇ ਜਵਾਬ ਮਿਲਣੇ ਔਰ ਇਹਨਾਂ ਦੇ ਹੱਲ ਹੋਣੇ ਵੀ ਇਸ ਤੋਂ ਅਤੀ ਜ਼ਰੂਰੀ ਹੋਣੇ ਚਾਹੀਦੇ ਪ੍ਰਵੀਨ ਜੀ। ਜੀ 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 ਜੀ। ਜੇਕਰ ਅਗਲੀ ਖਬਰ ਦੀ ਗੱਲ ਕਰੀਏ, ਏਸ਼ੀਆ ਕੱਪ ਦੇ ਵਿੱਚ ਭਾਰਤ ਪਹੁੰਚਿਆ ਸੁਪਰ 4 ਦੇ ਵਿੱਚ ਮਾਨ ਸਾਹਿਬ। ਹਾਂ ਬਿਲਕੁਲ ਪ੍ਰਵੀਨ ਜੀ। ਦੇਖੋ ਖਾਸ ਕਰਕੇ ਜਿਵੇਂ ਕ੍ਰਿਕਟ ਦੇ ਵਿੱਚ ਆ ਕੇ ਤੁਹਾਨੂੰ ਪਤਾ ਨਾ ਕਿ ਮਤਲਬ ਟੀਮ ਇੰਡੀਆ ਦਾ ਪਿੱਛਾ ਫਸਦਾ ਪਾਕਿਸਤਾਨ ਨਾਲ, ਤਾਂ ਇੱਥੇ ਵੀ ਆ ਕੇ ਪਾਕਿਸਤਾਨ ਨਾਲ ਹੀ ਫਸਿਆ ਹਾਕੀ ਦੇ ਵਿੱਚ। ਤਾਂ ਇਹ ਏਸ਼ੀਆ ਕੱਪ ਆ ਔਰ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਪਤਾ ਕਿ ਜਿੱਦਾਂ ਹੀ ਇਸ ਤਰ੍ਹਾਂ ਦੇ ਨਾਲ ਇੰਡੀਆ ਖਾਸ ਕਰਕੇ ਕੋਈ ਅਚੀਵ ਕਰਦੇ ਸਾਡੇ ਖਿਡਾਰੀ, ਤਾਂ ਉਹ ਤੁਹਾਨੂੰ ਪਤਾ ਇੱਕ ਗਾਣਾ ਬੜਾ ਚੇਤੇ ਆ ਜਾਂਦਾ, ਚੱਕ ਦੇ ਇੰਡੀਆ, ਚੱਕ ਦੇ ਇੰਡੀਆ। ਤਾਂ ਉਹ ਬੜਾ ਜੀ ਉਹ ਵੀ ਚੀਜ਼ ਹੈ ਜਿਹੜੀ ਅੱਜ ਬੜੀ ਦੁਬਾਰਾ ਤੋਂ ਫਿਰ ਜਿਹੜੇ ਹਾਕੀ ਨੂੰ ਪਿਆਰ ਕਰਨ ਵਾਲੇ ਆ ਜਾਂ ਖੇਡ ਜਗਤ ਨੂੰ ਪਿਆਰ ਕਰਨ ਵਾਲੇ ਆ ਜਾਂ ਦੇਸ਼ ਦੇ ਲੋਕ ਆ ਜਿਹੜੇ ਵੀ ਜੋ ਇਸ ਵੇਲੇ ਜਿਹਨਾਂ ਨੂੰ ਪਤਾ ਜਾਂ ਜਿਹੜੇ ਦੇਖ ਰਹੇ ਆ ਲਗਾਤਾਰ, ਜੀ ਤਾਂ ਉਹ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਸੈਲੀਬ੍ਰੇਟ ਕਰ ਰਹੇ ਆ। ਵੈਸੇ
ਮੈਚ ਦੇ ਵਿੱਚ ਕਸੂਤਾ ਕੰਮ ਫਸ ਗਿਆ ਸੀਗਾ। ਅੱਜ ਜਿੱਤਣਾ ਬਹੁਤ ਜ਼ਰੂਰੀ ਸੀਗਾ ਭਾਰਤ ਦੇ ਲਈ, ਕਿਉਂਕਿ ਇਸ ਤੋਂ ਪਹਿਲਾਂ ਹਾਲ ਚਾਲ ਜਿਹੜਾ ਮੰਦਾ ਸੀਗਾ ਭਾਰਤ ਦਾ। ਜੀ। ਭਾਰਤ ਕਿਉਂਕਿ ਟੂਰਨਾਮੈਂਟ ਤੋਂ ਆਲਮੋਸਟ ਬਾਹਰ ਹੋਣ ਦੇ ਲਾਗੇ ਤਾਗੇ ਸੀਗਾ, ਹੂੰ, ਤਾਂ ਇਸ ਕਰਕੇ ਇਹ ਸੀ ਕਿਉਂਕਿ ਸ਼ੁਰੂਆਤੀ ਮੈਚਾਂ ਦੇ ਵਿੱਚ ਭਾਰਤ ਨੇ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਪਹਿਲਾਂ ਤਾਂ ਜਿਹੜਾ ਇਹਨਾਂ ਦਾ ਇੱਕ ਮੈਚ ਸੀਗਾ ਜਿਹੜਾ ਉਹ ਪਾਕਿਸਤਾਨ ਦੇ ਨਾਲ ਡਰਾਅ ਰਹਿ ਗਿਆ ਸੀਗਾ, ਜੀ। ਤੇ ਦੂਜਾ ਜਿਹੜਾ ਜਾਪਾਨ ਤੋਂ ਹਾਰ ਗਏ ਸੀਗੇ। ਹੂੰ, ਤਾਂ ਜਾਪਾਨ ਤੋਂ ਹਾਰਨ ਤੋਂ ਬਾਅਦ ਇਹ ਸੀ ਕਿ ਕਹਾਣੀ ਕਿ ਹੁਣ ਕਿਉਂਕਿ ਪਾਕਿਸਤਾਨ ਦੀ ਪੋਜੀਸ਼ਨ ਵੀ ਇਹ ਸੀ ਕਿ ਪਾਕਿਸਤਾਨ ਵੀ ਭਾਰਤ ਦੇ ਬਰਾਬਰ ਦੇ ਉੱਤੇ ਅੰਕਾਂ ਦੇ ਵਿੱਚ ਚੱਲਦਾ ਪਿਆ ਸੀ, ਦੋਨਾਂ ਦੇ 9-9 ਅੰਕ ਸੀਗੇ। ਜੀ। ਤਾਂ ਇਸ ਕਰਕੇ ਭਾਰਤ ਨੂੰ ਜਿਹੜਾ ਅੱਜ ਵਾਲਾ ਮੈਚ ਸੀਗਾ ਉਹ ਜਿੱਤਣਾ ਬਹੁਤ ਲਾਜ਼ਮੀ ਸੀਗਾ ਤੇ ਵੱਡੇ ਮਾਰਜਨ ਦੇ ਨਾਲ ਜਿੱਤਣਾ ਪੈਣਾ ਸੀ। ਤਾਂ ਇਸ ਕਰਕੇ ਭਾਰਤ ਨੇ ਜਿਹੜਾ ਇਹ ਇੰਡੋਨੇਸ਼ੀਆ ਦੇ ਵਿੱਚ ਏਸ਼ੀਆ ਕੱਪ ਜਿਹੜਾ ਹੈ ਤਾਂ ਉੱਥੇ 16-0 ਦੇ ਨਾਲ ਇਹਨਾਂ ਨੇ ਜਿਹੜਾ ਅੱਜ ਦਾ ਮੈਚ ਜਿੱਤਿਆ। ਹੂੰ, ਬੜੇ ਧਮਾਕੇਦਾਰ ਗੋਲ ਤੇ ਗੋਲ ਜਿਹੜਾ ਕਰਦੇ ਆ ਇਹ ਸਾਡੇ ਨੌਜਵਾਨ ਮੁੰਡੇ। ਤਾਂ ਉਹਨਾਂ ਨੇ ਕੁੱਲ ਮਿਲਾ ਕੇ ਇਹ ਕਿ ਅੱਜ ਦਾ ਮੈਚ ਜਿੱਤ ਲਿਆ, ਤਾਂ ਇਹਦੇ ਨਾਲ ਇਹ ਹੈ ਕਿ ਸੁਪਰ 4 ਦੇ ਵਿੱਚ ਪ੍ਰਵੀਨ ਜੀ ਜਿਹੜਾ ਦਾਖਲਾ ਕਰ ਲਿਆ। ਤਾਂ ਜੀ। ਅਗਲੇ ਸਾਲ ਤੁਹਾਨੂੰ ਪਤਾ ਕਿ ਮੈਨੂੰ ਲੱਗਦਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਅਗਲੇ ਸਾਲ ਹੀ ਮੈਨੂੰ ਲੱਗਦਾ ਕਿ ਜਿਹੜਾ ਉਹ ਹੋਣਾਗਾ ਵਿਸ਼ਵ ਕੱਪ ਹੋਣਾਗਾ। ਹੂੰ, ਤਾਂ ਵਰਲਡ ਕੱਪ ਜਿਹੜਾ FIH ਦਾ ਹੋਣਾ ਤਾਂ ਉਹਦੇ ਵਿੱਚ ਵੀ ਜਿਹੜਾ ਉਹ ਕੁਆਲੀਫਾਈ ਕਰਨਾ ਵੀ ਜ਼ਰੂਰੀ ਸੀਗਾ, ਤਾਂ ਉਹ ਵੀ ਹੋ ਗਿਆ ਕਿਉਂਕਿ ਭਾਰਤ ਇੱਕ ਤਾਂ ਮੇਜ਼ਬਾਨੀ ਕਰੇਗਾ। ਵੈਸੇ ਭਾਰਤ ਦੀ ਉੱਥੇ ਉਹ ਤਾਂ ਭਾਰਤ ਤਾਂ ਕੁਆਲੀਫਾਈ ਕਰੇਗਾ। ਜੀ। ਤਾਂ ਇਹਦੇ ਨਾਲ ਇੱਕ ਬੂਸਟ ਵੀ ਅਪ ਹੋ ਜਾਂਦਾ ਪ੍ਰਵੀਨ ਜੀ ਦਾ। ਕੁੱਲ ਮਿਲਾ ਕੇ ਅੱਜ ਦਾ ਪ੍ਰਦਰਸ਼ਨ ਵਧੀਆ ਰਿਹਾ ਹੂੰ, ਹੂੰ, ਔਰ ਇਹਦੇ ਨਾਲ ਆ ਜਿਹੜਾ ਮਨੋਬਲ ਵੀ ਉੱਚਾ ਹੋਇਆ ਪਲੇਅਰਸ ਦਾ। ਜੀ। ਦੂਸਰੀ ਗੱਲ ਇਹ ਕਿ ਬੜਾ ਲੰਬਾ ਸਮਾਂ ਹੋ ਗਿਆ ਸੀ ਕਿ ਲਗਾਤਾਰ ਜਿਹੜਾ ਉਹ ਤੁਹਾਨੂੰ ਪਤਾ ਕਿ ਨੈਗੇਟਿਵ ਖਬਰਾਂ ਦਾ ਆਸੇ-ਪਾਸੇ ਪ੍ਰਸਾਰ ਹੁੰਦਾ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਚੰਗੀ ਖਬਰ ਵੀ ਜਿਹੜੀ ਸਾਹਮਣੇ ਆਈ ਆ। ਜੀ, ਜੀ ਮਾਨ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਜੀ ਮਿਹਰਬਾਨੀ ਪ੍ਰਵੀਨ, ਜੀ, ਸ਼ੁਕਰੀਆ। ਜੀ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਜਸਪਾਲ ਮਾਨ, ਮਿੰਟੂ ਜੀ ਦੀ ਗੈਰ ਹਾਜ਼ਰੀ ਦੇ ਵਿੱਚ। ਉਹ ਪੰਜਾਬੀ ਰੇਡੀਓ USA ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਸਾਨੂੰ ਆ ਕੇ ਜਾਣਕਾਰੀਆਂ ਦਿੰਦੇ ਨੇ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਖਬਰਾਂ ਦੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਚਰਚਾ ਕਰ ਰਹੇ ਸੀਗੇ ਕਿ ਟੈਕਸਸ ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਸਿਰ-ਫਿਰੇ ਬੰਦੇ ਨੇ ਜਿਹੜਾ ਗੋਲੀਆਂ ਚਲਾ ਕੇ 21 ਜਣਿਆਂ ਦੀ ਜਾਨ ਲੈ ਲਈ ਹੈ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਉਹ ਬੱਚੇ ਸੀਗੇ, 19 ਦੇ ਕਰੀਬ ਬੱਚੇ ਸੀਗੇ। ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਜਿਹੜੀ ਖਬਰ ਆ ਉਹ ਸੈਨੇਗਲ ਦੇ ਵਿੱਚੋਂ ਆ ਰਹੀ ਆ। ਪੱਛਮੀ ਅਫਰੀਕੀ ਦੇਸ਼ ਸੈਨੇਗਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਟਿਵਾਓਨ ਦੇ ਇੱਕ ਹਸਪਤਾਲ ਦੇ ਵਿੱਚ ਅੱਗ ਲੱਗ ਗਈ ਸੀ, ਜਿਸ ਕਰਕੇ ਇੱਥੇ ਅੱਗ ਲੱਗਣ ਕਰਕੇ ਕਈ ਲੋਕਾਂ ਸਣੇ 11 ਨਵ ਜੰਮੇ ਬੱਚਿਆਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ AFP ਦੇ ਨੇ ਜਿਹੜਾ ਉੱਥੋਂ ਦੇ ਅਥਾਰਟੀਜ਼ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ। ਤੇ ਰਾਸ਼ਟਰਪਤੀ ਉੱਥੋਂ ਦੇ ਮੈਕੀ ਸੇਲ ਨੇ ਕਿਹਾ ਵੀ ਇਹ ਬਹੁਤ ਦੁਖਦਾਈ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਜਿਹੜੀ ਆ ਘਟਨਾ ਵਾਪਰੀ ਹੈ ਤੇ ਨਵਜੰਮੇ ਬੱਚੇ ਦੇ ਵਿਭਾਗ ਦੇ ਵਿੱਚ ਜਿਹੜਾ ਹੁੰਦਾ ਇਹ ਹਸਪਤਾਲਾਂ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਹਾਂ, ਤਾਂ ਉੱਥੇ ਅੱਗ ਲੱਗ ਗਈ ਤੇ 11 ਨਵਜੰਮੇ ਬੱਚਿਆਂ ਦੀ ਜਿਹੜੀ ਹੈ ਮੌਤ ਹੋਈ ਹੈ। ਤੇ ਪ੍ਰਧਾਨ ਹੁਣ ਜਿਹੜਾ ਮੈਕੀ ਸੈਲ ਹੈ ਰਾਸ਼ਟਰਪਤੀ, ਉਹਨਾਂ ਨੇ ਕਿਹਾ ਵੀ ਹਾਦਸਾ ਦੇਰ ਰਾਤ ਨੂੰ ਵਾਪਰਿਆ ਤੇ ਮੈਂ ਪਰਿਵਾਰਾਂ, ਮਾਸੂਮਾਂ ਦੀਆਂ ਮਾਵਾਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਜਿਹੜੀ ਹੈ ਡੂੰਘੀ ਸੰਵੇਦਨਾ ਜਿਹੜਾ ਉਹ ਪ੍ਰਗਟ ਕਰਦਾ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਅੱਗ ਲੱਗਣ ਦੇ ਕਾਰਨ ਆ ਇਹਨਾਂ ਨੂੰ ਲੱਭਿਆ ਜਾ ਰਿਹਾ ਤੇ ਸ਼ਾਰਟ ਸਰਕਟ ਦੇ ਕਰਕੇ ਇਹ ਜਿਹੜੀ ਅੱਗ ਆ ਉਹ ਲੱਗੀ ਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅੱਗ ਆਖਿਰ ਲੱਗੀ ਕਿੱਥੋਂ ਹੈ। ਇਹ ਸੈਨੇਗਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅੱਗ ਜਿਹੜੀ ਹੈ ਕਹੀ ਜਾ ਸਕਦੀ ਹੈ। ਇੱਥੇ ਇਹ ਵੀ ਜ਼ਿਕਰ ਜਿਹੜਾ ਉਹ ਕਰਨਾ ਬਣਦਾ ਹੈ ਕਿ ਪਿਛਲੇ ਸਾਲ ਵੀ ਸੈਨੇਗਲ ਦੇ ਇੱਕ ਹਸਪਤਾਲ ਦੇ ਨਿਊਨੇਟਲ ਵਾਰਡ ਦੇ ਵਿੱਚ ਅੱਗ ਲੱਗ ਗਈ ਸੀ, ਜਿਸ ਕਰਕੇ ਇੱਥੇ ਵੀ 6 ਮੌਤਾਂ ਹੋਈਆਂ ਸੀ, ਜਿਨ੍ਹਾਂ ਦੇ ਵਿੱਚੋਂ 4 ਜਿਹੜੇ ਆ ਉਹ ਬੱਚੇ ਸਨ। ਰੁੱਖ ਕਰਦੇ ਹਾਂ ਭਾਰਤ ਦੀਆਂ ਖਬਰਾਂ ਦਾ। ਸ਼ੁਰੂਆਤ ਕਰਾਂਗੇ 10 ਸਿੱਖ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ 34 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਮਹੱਤਵਪੂਰਨ ਫੈਸਲੇ ਦੇ ਵਿੱਚ PSC ਦੇ ਉਹਨਾਂ 34 ਕਾਂਸਟੇਬਲਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਤੇ 1991 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 10 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਮੰਨਦੇ ਹੋਏ ਮਾਰਨ ਦੇ ਦੋਸ਼ ਲੱਗੇ ਨੇ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਬ੍ਰਿਜ ਰਾਜ ਸਿੰਘ ਦੇ ਬੈਂਚ ਨੇ ਕਿਹਾ ਹੈ ਕਿ ਪੁਲਿਸ ਵਾਲਿਆਂ ਨੇ ਬੇਕਸੂਰ ਲੋਕਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਦੀ ਬੇਰਹਿਮੀ ਅਤੇ ਅਣਮਨੁੱਖੀ ਤਰੀਕੇ ਦੇ ਨਾਲ ਹੱਤਿਆ, ਕਤਲੇਆਮ ਕੀਤਾ ਸੀ। ਇਸ ਤੋਂ ਇਲਾਵਾ ਕੁਝ ਮ੍ਰਿਤਕ ਸਮਾਜ ਵਿਰੋਧੀ ਗਤੀਆਂ ਦੇ ਵਿੱਚ ਹੋ ਸਕਦਾ ਹੈ ਸ਼ਾਮਲ ਵੀ ਕੀਤੇ ਗਏ ਸਨ ਤੇ ਉਹਨਾਂ ਦੇ ਵਿਰੁੱਧ ਅਪਰਾਧਿਕ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਸਨ। ਤਾਂ ਵੀ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੀ ਪਾਲਣਾ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਸੀ। ਮਸਲਨ ਜੱਜ ਦੀ ਟਿੱਪਣੀ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਬੰਦਾ ਤੁਹਾਨੂੰ ਲੱਗਦਾ ਸੀਗਾ ਕਿ ਇਹ ਬੰਦਾ
ਗੈਰ ਸਮਾਜੀ ਜਾਂ ਹੋਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਤਾਂ ਉਹਦੇ ਨਾਲ ਠੀਕ ਉਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਜੋ ਕਾਨੂੰਨ ਕਹਿੰਦਾ ਕਿ ਕਿਸੇ ਦੋਸ਼ੀ ਦੇ ਨਾਲ ਹੋਣਾ ਚਾਹੀਦਾ ਹੈ। ਪੁਲਿਸ ਦੀ ਰਫਲ ਕਿਸੇ ਦਾ ਨਿਆਂ ਜਿਹੜਾ ਜੱਜਮੈਂਟ ਨਹੀਂ ਕਰ ਸਕਦੀ। ਪੁਲਿਸ ਦੀ ਗੋਲੀ ਕਦੇ ਵੀ ਨਿਆਂ ਨਹੀਂ ਹੁੰਦੀ। ਪੁਲਿਸ ਦੀ ਗੋਲੀ ਕਦੇ ਵੀ ਆਖਰੀ ਸੱਚ ਨਹੀਂ ਹੁੰਦੀ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਪੁਲਿਸ ਨੂੰ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਅਧਿਕਾਰ ਨੇ, ਲੋਕਾਂ ਨੂੰ ਮਾਰਨ ਦੇ ਅਧਿਕਾਰ ਨਹੀਂ ਹੈ। ਪੁਲਿਸ ਦਾ ਕੰਮ ਗੈਰ ਸਮਾਜੀ ਅਨਸਰਾਂ ਨੂੰ ਫੜਨਾ, ਅਦਾਲਤਾਂ ਦੇ ਵਿੱਚ ਸਬੂਤਾਂ ਦੇ ਨਾਲ ਪੇਸ਼ ਕਰਨਾ ਹੁੰਦਾ ਹੈ। ਕਿਸੇ ਮਾਸੂਮ ਨੂੰ ਬੱਸ ਦੇ ਵਿੱਚੋਂ ਲਾਹ ਕੇ ਮਾਰਨਾ ਇਹ ਪੁਲਿਸ ਦਾ ਕੰਮ ਨਹੀਂ ਹੈ। ਵੈਸੇ ਵੀ ਜਿਹੜੀਆਂ ਸਟੱਡੀਜ਼ ਨੇ ਉਹ ਕਹਿੰਦੀਆਂ ਨੇ ਕਿ ਉੱਤਰ ਪ੍ਰਦੇਸ਼ ਜਾਂ ਕਹਿ ਲਓ ਕਿ ਹੋਰ ਭਾਰਤ ਦੇ ਵਿੱਚ ਹੋਇਆ ਪੁਲਿਸ ਐਨਕਾਊਂਟਰ, ਹਰ ਦੂਜਾ ਐਨਕਾਊਂਟਰ ਜਿਹੜਾ ਉਹ ਸ਼ੱਕੀ ਹੈ। ਸੋ ਖੈਰ ਗੁਜਰਾਤ ਦੀ ਗੱਲ ਕਰਦੇ ਹਾਂ ਜਿੱਥੋਂ ਦੀਆਂ ਖਬਰਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਨੇ, ਖਾਸ ਕਰਕੇ ਜਦੋਂ ਗੱਲ ਆ ਜਾਂਦੀ ਹੈ ਉੱਥੋਂ ਦੀਆਂ ਬੰਦਰਗਾਹਾਂ ਦੀ। ਹੁਣ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਯਾਨੀ ਕਿ DRI ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ ਮੁੰਦਰਾ ਬੰਦਰਗਾਹ ਨੇੜਿਓਂ ਇੱਕ ਕੰਟੇਨਰ ਦੇ ਵਿੱਚੋਂ 56 ਕਿਲੋ ਕੋਕੀਨ ਜ਼ਬਤ ਕੀਤੀ ਹੈ। ਇਸ ਦੀ ਅੰਦਾਜ਼ਨ ਕੀਮਤ 500 ਕਰੋੜ ਰੁਪਏ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ DRI ਨੇ ਖਾਸ ਸੂਹ ਦੇ ਆਧਾਰ ਤੇ ਮੁੰਦਰਾ ਬੰਦਰਗਾਹ ਨੇੜੇ ਕੰਟੇਨਰ ਫਲਾਈਟ ਸਟੇਸ਼ਨ ਤੇ ਕੰਟੇਨਰ ਦੀ ਤਲਾਸ਼ੀ ਲਈ ਸੀ। ਇਹ ਕੰਟੇਨਰ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਇਸ ਬੰਦਰਗਾਹ ਤੇ ਪਹੁੰਚਿਆ ਸੀ। ਉਹਨਾਂ ਦੱਸਿਆ ਕਿ DRI ਦੀ ਟੀਮ ਨੇ ਕੰਟੇਨਰ ਦੇ ਵਿੱਚੋਂ 56 ਕਿਲੋ ਕੋਕੀਨ ਜ਼ਬਤ ਕੀਤੀ ਹੈ, ਪਰ ਇਸ ਸੰਬੰਧੀ ਜ਼ਿਆਦਾ ਵੇਰਵਿਆਂ ਦੀ ਹਲੇ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਮੁੰਦਰਾ ਬੰਦਰਗਾਹ ਤੋਂ ਮੁੰਦਰਾ ਪੋਰਟ ਤੋਂ ਇੱਕ ਵਾਰ ਪਹਿਲਾਂ ਵੀ ਨਸ਼ਿਆਂ ਦੀ ਬਹੁਤ ਵੱਡੀ ਖੇਪ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਿਆ ਕਰੋ ਅੰਦਾਜ਼ਾ ਲਾ ਲਿਆ ਕਰੋ ਜਦੋਂ ਭਾਰਤੀ ਮੀਡੀਆ ਗੁਜਰਾਤ ਦੀਆਂ ਖਬਰਾਂ ਦਿਖਾਉਣੋਂ ਹਟ ਜਾਵੇ ਜਾਂ ਜਦੋਂ ਭਾਰਤੀ ਮੀਡੀਆ ਹਿੰਦੂ ਮੁਸਲਮਾਨ ਦਾ ਰੌਲਾ ਜ਼ਿਆਦਾ ਪਾਉਣ ਲੱਗ ਪਵੇ ਤਾਂ ਸਮਝ ਲਓ ਗੁਜਰਾਤ ਦੇ ਵਿੱਚ ਖਾਸ ਕਰਕੇ ਉਦਯੋਗਪਤੀਆਂ ਨਾਲ ਜੁੜੀ ਜਾਂ ਕਹਿ ਲਓ ਸਰਕਾਰ ਨਾਲ ਜੁੜਿਆ ਕੋਈ ਨਾ ਕੋਈ ਘੁਟਾਲਾ ਜਿਹੜਾ ਉਹ ਦਬਾਇਆ ਜਾ ਰਿਹਾ ਹੈ। ਖੈਰ ਆਪਾਂ ਅਗਲੀ ਗੱਲ ਕਰਦੇ ਹਾਂ ਜੀ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ ਜੁੜੀ ਖਬਰ ਸਾਂਝੀ ਕਰਦੇ ਹਾਂ। ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਅਤੇ ਹੋਰਾਂ ਦੇ ਖਿਲਾਫ ਰਤਨਾਗਿਰੀ ਜ਼ਿਲ੍ਹੇ ਦੇ ਤੱਟੀ ਇਲਾਕੇ ਦਪੋਲੀ ਦੇ ਵਿੱਚ ਜ਼ਮੀਨੀ ਸੌਦਿਆਂ ਦੇ ਵਿੱਚ ਕਥਿਤ ਬੇਨਿਯਮੀਆਂ ਅਤੇ ਹੋਰ ਦੋਸ਼ਾਂ ਕਰਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਲਈ ਛਾਪੇਮਾਰੀ ਕੀਤੀ ਹੈ। ਸੰਘੀ ਏਜੰਸੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਨਵਾਂ ਕੇਸ ਦਰਜ ਕਰਨ ਤੋਂ ਬਾਅਦ ਦਪੋਲੀ, ਮੁੰਬਈ ਅਤੇ ਪੁਣੇ ਵਿੱਚ ਕਈ ਥਾਵਾਂ ਤੇ ਛਾਪੇ ਮਾਰੇ ਗਏ ਨੇ। ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਥ ਅਤੇ ਹੋਰਾਂ ਦੇ ਖਿਲਾਫ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਸੌਦੇ ਜਿਹੜੇ ਜਿਹੜੇ ਕੀਤੇ ਗਏ ਸੀ ਜ਼ਮੀਨੀ ਸੌਦੇ ਦਪੋਲੀ ਦੇ ਵਿੱਚ, ਉਹਨਾਂ ਦੇ ਵਿੱਚ ਕਥਿਤ ਜਿਹੜੇ ਘਪਲੇ ਆ, ਘੁਟਾਲੇ ਆ, ਬੇਨਿਯਮੀਆਂ, ਉਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਆ ਟਰਾਂਸਪੋਰਟ ਮੰਤਰੀ ਅਨਿਲ ਪਰਬ ਦੇ ਟਿਕਾਣਿਆਂ ਤੇ ਛਾਪੇਮਾਰੀ ਜਿਹੜੀ ਆ ਈਡੀ ਨੇ ਕੀਤੀ ਹੈ। ਕਾਂਗਰਸ ਦੀ ਗੱਲ ਕਰਦੇ ਹਾਂ। ਕਾਂਗਰਸ ਖਿੰਡਰ ਪੁੰਡਰ ਰਹੀ ਆ ਤੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਲੋਕਾਂ ਦੇ ਨਾਲ ਧੋਖਾ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਅੱਛੇ ਦਿਨਾਂ ਦੀ ਫਲਾਪ ਫਿਲਮ ਉਤਰ ਗਈ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ਤੇ 8 ਸਾਲ 8 ਧੋਖੇ, ਭਾਜਪਾ ਸਰਕਾਰ ਫੇਲ ਸਰਲੇਖ ਵਾਲਾ ਕਿਤਾਬਚਾ ਜਿਹੜਾ ਉਹ ਜਾਰੀ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਅਰਾ ਸੀਗਾ ਕਿ ਅੱਛੇ ਦਿਨ ਆਉਣ ਵਾਲੇ ਆ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ, ਸਗੋਂ ਦਰਦ ਜਿਹੜਾ ਉਹ 100 ਗੁਣਾ ਹੋ ਗਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ, ਹੋਰ ਜਿਹੜੇ ਛੋਟੇ ਘਰੇਲੂ ਉਦਯੋਗ ਸਨ ਉਹ ਡੁੱਬ ਗਏ, ਅਰਥ ਵਿਵਸਥਾ ਦਾ ਬੁਰਾ ਹਾਲ ਹੈ। ਦੇਸ਼ ਦੇ ਵਿੱਚ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਹੁਣ ਜਿਹੜਾ ਤੇਲ ਆ ਉਹ ਹੱਦੋਂ ਵੱਧ ਮਹਿੰਗਾ ਕਰਨ ਤੋਂ ਬਾਅਦ ਇੱਕ ਛੋਟੀ ਜਿਹੀ ਰਾਹਤ ਦਿੱਤੀ ਹੈ ਮੋਦੀ ਸਰਕਾਰ ਨੇ ਤੇ ਇਹਨੂੰ ਹੀ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ। ਪਰ ਕਾਂਗਰਸ ਕਹਿੰਦੀ ਹੈ ਕਿ ਮੋਦੀ ਸਰਕਾਰ ਨੇ ਧੋਖਾ ਕੀਤਾ, ਤੁਸੀਂ ਕਿਹੜਾ ਲੋਕਾਂ ਦੇ ਨਾਲ ਵਫਾ ਕੀਤੀ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ। ਅਸੀਂ ਮੰਨਦੇ ਹਾਂ ਕਿ ਮੋਦੀ ਸਰਕਾਰ ਨੇ ਨੋਟਬੰਦੀ, GST, ਫਲੋਪ ਆਰਥਿਕ ਰਿਫਾਰਮਸ ਕਰਕੇ ਮੋਦੀ ਸਰਕਾਰ ਨੇ ਭਾਰਤ ਦੀ GDP ਦੇ ਨਾਲ ਤਜਰਬੇ ਕੀਤੇ, ਖਾਸ ਕਰਕੇ ਉਦੋਂ ਕੀਤੇ ਜਦੋਂ ਇਹ ਗਰੋਇੰਗ ਕਰ ਰਹੀ ਸੀ, ਜਦੋਂ ਇਹ ਤਰੱਕੀ ਵੱਲ ਜਾ ਰਹੀ ਸੀਗੀ। ਤਾਂ ਉਹਨਾਂ ਤਜਰਬੇ ਪੁੱਠੇ ਵੀ ਪਏ ਤੇ ਉਸ ਤੋਂ ਬਾਅਦ ਕੋਵਿਡ ਕਰਕੇ ਭਾਰਤ ਨੂੰ ਬਹੁਤ ਵੱਡਾ ਢਾਂਚਾ ਜਿਹੜਾ ਸੀਗਾ ਭਾਰਤ ਦਾ ਅਰਥ ਵਿਵਸਥਾ ਦਾ, ਉਹ ਲੜ ਖੜਾ ਗਿਆ ਸੀਗਾ। ਭਾਰਤ ਤਾਂ ਇੰਨਾ ਕੁ ਲੜ ਖੜਾ ਗਿਆ ਸੀਗਾ, ਭਾਰਤ ਦੀ ਸਰਕਾਰ, ਦੇਸ਼ ਨਹੀਂ ਸਰਕਾਰ, ਕਿ ਇਹਨਾਂ ਤੋਂ ਆਕਸੀਜਨ ਨਹੀਂ ਸੀ ਪੂਰੀ ਆਈ। ਪਰ ਫਿਰ ਵੀ ਜਿਹੜੇ ਮੋਦੀ ਸਮਰਥਕ ਨੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਥੋੜ੍ਹਾ ਆ। ਉਹ ਜਿਹੜੇ ਜਦੋਂ ਕੋਈ ਹੋਰ ਗਵਰਨਮੈਂਟ ਹੋਵੇ, ਹੋਰ ਸਰਕਾਰ ਹੋਵੇ, ਉਦੋਂ ਚੀਜ਼ਾਂ ਨਹੀਂ ਮਿਲ ਰਹੀਆਂ, ਉਦੋਂ ਸਰਕਾਰ ਦਾ ਦੋਸ਼ ਹੈ। ਫਿਰ ਜੇ ਚੀਜ਼ਾਂ ਨਹੀਂ ਹੋ ਰਹੀਆਂ ਫਿਰ ਮੋਦੀ ਦਾ ਦੋਸ਼ ਨਹੀਂ ਹੈ, ਫਿਰ ਦੋਸ਼ ਹੈਗਾ ਵੱਧਦੀ ਆਬਾਦੀ ਦਾ, ਗਰੀਬੀ ਦਾ, ਅਨਪੜ੍ਹਤਾ ਦਾ। ਇਹ ਦੋਗਲਾ ਪੈਮਾਨਾ ਹੈ।
ਮੋਦੀ ਦੇ ਸਮਰਥਕਾਂ ਦਾ ਵੀ ਤੇ ਮੋਦੀ ਦੀ ਸਰਕਾਰ ਦੇ ਵਿੱਚ ਜਿਹੜੇ ਲੀਡਰ ਆ ਉਹਨਾਂ ਦਾ ਵੀ। ਜਦੋਂ ਆਪ ਸੱਤਾ ਦੇ ਵਿੱਚ ਆ ਉਦੋਂ ਦੋਸ਼ ਅਨਪੜ੍ਹਤਾ, ਗਰੀਬੀ ਨੂੰ, ਆਬਾਦੀ ਨੂੰ। ਜਦੋਂ ਦੂਜੇ ਸੱਤਾ ਦੇ ਵਿੱਚ ਨੇ ਉਦੋਂ ਦੋਸ਼ ਪ੍ਰਧਾਨ ਮੰਤਰੀ ਨੂੰ। ਸਾਡੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਕੀ ਟਿੱਪਣੀਆਂ ਕਰਦੇ ਰਹੇ ਆ ਇਹ ਸਿੱਖ ਭਾਈਚਾਰੇ ਦੇ ਵਿੱਚੋਂ ਹੋਏ ਆ। ਖੈਰ, ਤੇ ਕਾਂਗਰਸ ਨੇ ਕੀ ਕੀਤਾ ਹੈ? ਕਾਂਗਰਸ ਨੇ ਲੋਕਾਂ ਨਾਲ ਧੋਖਾ ਨਹੀਂ ਕੀਤਾ। ਕਾਂਗਰਸ ਨੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਇਹ ਕੀਤਾ ਕਿ ਇਹਨੇ ਇੱਕ ਵੀ ਜਿਹੜਾ ਕੰਮ ਆ ਉਹ ਜ਼ਿੰਮੇਵਾਰੀ ਨਾਲ ਨਹੀਂ ਨਿਭਾਇਆ। ਵਿਰੋਧੀ ਧਿਰ ਦਾ ਰੁਤਬਾ ਜਿਹੜਾ ਉਹ ਜ਼ਿੰਮੇਵਾਰੀ ਨਾਲ ਨਹੀਂ ਇਹਨਾਂ ਨੇ ਕੰਮ ਕੀਤਾ। ਖੇਤੀ ਕਾਨੂੰਨ ਜਦੋਂ ਕਾਲੇ ਕਾਨੂੰਨ ਲਿਆਂਦੇ ਸੀਗੇ, ਲੋਕ ਸਭਾ ਦੇ ਵਿੱਚ ਤਾਂ ਉਹਨਾਂ ਦੀ ਮੈਜੋਰਟੀ ਸੀ, ਪਾਸ ਕਰਾ ਗਏ ਉਹ ਮਿੰਟਾਂ ਸਕਿੰਟਾਂ ਦੇ ਵਿੱਚ, ਪਰ ਰਾਜ ਸਭਾ ਦੇ ਵਿੱਚ ਅੜਿਆ ਜਾ ਸਕਦਾ ਸੀ। ਕਾਂਗਰਸ ਦੇ ਜਿਹੜੇ ਸਹਿਯੋਗੀ ਦਲ ਨੇ ਉਹ ਰਾਜ ਸਭਾ ਦੇ ਵਿੱਚ ਅੜ ਸਕਦੇ ਸੀਗੇ, ਪਰ ਇਹ ਰਾਜ ਸਭਾ ਦੇ ਵਿੱਚ ਵੀ ਸਟੈਂਡ ਜਿਹੜਾ ਉਹ ਨਹੀਂ ਸੀ ਲੈ ਸਕੇ। ਧੋਖਾ ਦੋਨਾਂ ਧਿਰਾਂ ਨੇ ਕੀਤਾ। ਇੱਕ ਨੇ ਸੱਤਾ ਦੇ ਵਿੱਚ ਰਹਿ ਕੇ ਤੇ ਇੱਕ ਨੇ ਆਪੋਜੀਸ਼ਨ ਦਾ ਜਿਹੜਾ ਰੋਲ ਹੁੰਦਾ ਉਹ ਉਹਦੇ ਤੋਂ, ਉਸ ਜ਼ਿੰਮੇਵਾਰੀ ਤੋਂ ਭੱਜ ਕੇ। ਤਿਹਾੜ ਜੇਲ੍ਹ ਦੀ ਗੱਲ ਕਰਦੇ ਹਾਂ, ਯਾਸੀਨ ਮਲਿਕ ਦੀ ਗੱਲ ਕਰਦੇ ਹਾਂ। ਦਿੱਲੀ ਦੀ ਅਦਾਲਤ ਵੱਲੋਂ ਯਾਸੀਨ ਮਲਿਕ ਨੂੰ ਮਾਫ ਕਰਨਾ, ਅੱਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਬਾਅਦ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਵੱਖਵਾਦੀ ਨੇਤਾ ਨੂੰ ਸਖਤ ਸੁਰੱਖਿਆ ਹੇਠ ਵੱਖਰੇ ਸੈੱਲ ਦੇ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਮਲਿਕ ਨੂੰ ਜੇਲ੍ਹ ਦੇ ਵਿੱਚ ਕੋਈ ਕੰਮ ਨਹੀਂ ਸੌਂਪਿਆ ਜਾ ਰਿਹਾ। ਉਸ ਨੂੰ ਸਖਤ ਸੁਰੱਖਿਆ ਹੇਠ ਜੇਲ੍ਹ ਨੰਬਰ 7 ਦੀ ਵੱਖਰੀ ਕੋਠੀ ਦੇ ਵਿੱਚ ਰੱਖਿਆ ਗਿਆ, ਕੋਠੜੀ ਦੇ ਵਿੱਚ, ਤੇ ਉਸ ਦੀ ਸੁਰੱਖਿਆ ਤੇ ਲਗਾਤਾਰ ਨਜ਼ਰ ਜਿਹੜੀ ਹੈ ਉਹ ਰੱਖੀ ਜਾਊਗੀ। ਕੱਲ ਪਰਸੋਂ ਤੋਂ ਇਹ ਸਵਾਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਘੁੰਮ ਰਿਹਾ ਕਿ ਯਾਸੀਨ ਮਲਿਕ ਕੌਣ ਆ। ਇਹ ਸਵਾਲ ਵੀ ਬਹੁਤ ਜ਼ਿਆਦਾ ਲੋਕਾਂ ਦੇ ਜ਼ੁਬਾਨ ਦੇ ਉੱਤੇ ਹੈ ਕਿ ਯਾਸੀਨ ਮਲਿਕ ਨੂੰ ਇੰਨੀ ਜਿਹੜੀ ਸਖਤ ਸਜ਼ਾ ਹੋਈ ਹੈ ਉਹ ਕਿਸ ਮਾਮਲੇ ਦੇ ਵਿੱਚ ਹੋਈ ਆ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ 19 ਮਈ ਦੀ ਗੱਲ ਹੈ ਜਦੋਂ ਅਦਾਲਤ ਨੇ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ, ਪਰ ਸਜ਼ਾ ਦੇ ਲਈ 25 ਮਈ ਦਾ ਦਿਨ ਜਿਹੜਾ ਉਹ ਤੈਅ ਕੀਤਾ ਸੀਗਾ। ਉਮੇਸ਼ ਵਰਮਾ ਜਿਹੜੇ ਯਾਸੀਨ ਮਲਿਕ ਦੇ ਵਕੀਲ ਨੇ ਉਹ ਦੱਸਦੇ ਨੇ ਕਿ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਆ। ਇਸ ਤੋਂ ਇਲਾਵਾ 10 ਮਾਮਲਿਆਂ ਦੇ ਵਿੱਚ 10-10 ਸਾਲ ਦੀ ਸਜ਼ਾ ਵੀ ਜਿਹੜੀ ਹੈ ਉਹ ਸੁਣਾਈ ਗਈ ਹੈ। ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਨਾਲ-ਨਾਲ ਚੱਲਣਗੀਆਂ। 10 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ। ਯਾਸੀਨ ਮਲਿਕ ਅਪੀਲ ਕਰ ਸਕਦੇ ਨੇ, ਪਰ ਸਿਰਫ ਆਪਣੀ ਸਜ਼ਾ ਨੂੰ ਲੈ ਕੇ, ਦੋਸ਼ੀ ਸਿੱਧ ਹੋਣ ਨੂੰ ਲੈ ਕੇ ਨਹੀਂ ਅਪੀਲ ਜਿਹੜੀ ਉਹ ਕੀਤੀ ਜਾ ਸਕਦੀ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪਾਕਿਸਤਾਨ ਦੇ ਵਿੱਚ ਵੀ ਸਜ਼ਾ ਦਾ ਵਿਰੋਧ ਹੋਇਆ। ਸ਼ਹਿਬਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਜਾਂ ਹੋਰ ਉੱਥੋਂ ਦੇ ਲੋਕਾਂ ਨੇ ਜਿਹੜਾ ਉਹ ਵਿਰੋਧ ਕੀਤਾ। ਤੇ ਨਾਲ ਹੀ ਇਹ ਹੈ ਕਿ ਜਿਹੜੇ ਹਵਾਈ ਸੈਨਾ ਦੇ ਅਧਿਕਾਰੀ ਰਵੀ ਖੰਨਾ ਦੀ ਪਤਨੀ ਨਿਰਮਲ ਖੰਨਾ ਨੇ ਇਹ ਸਜ਼ਾ ਦੇ ਉੱਪਰ ਟਿੱਪਣੀ ਕੀਤੀ ਆ। ਉਹ ਕਹਿੰਦੀ ਹੈ ਕਿ ਜਿਹੜੇ ਅਦਾਲਤ ਦਾ ਫੈਸਲਾ ਹੈ ਅਸੀਂ ਉਹਦਾ ਸਨਮਾਨ ਤਾਂ ਕਰਦੇ ਹਾਂ, ਪਰ ਉਹਦੇ ਤੋਂ ਸੰਤੁਸ਼ਟ ਨਹੀਂ ਆ। ਸੋ ਮਾਮਲਿਆਂ ਦੇ ਵਿੱਚ ਜਿਹੜੀ ਸਜ਼ਾ ਹੋਈ ਆ ਉਹ ਜਿਹੜੇ ਮਾਮਲੇ ਆ ਉਹ ਆਈਪੀਸੀ ਦੀ ਧਾਰਾ 120 ਬੀ, 121, 121 ਏ, 17, 18, 20 ਇਹਦੇ ਤਹਿਤ ਜਿਹੜੀ ਹੈ ਉਹ ਵੱਖ-ਵੱਖ ਜਿਹੜੀ ਹੈ ਸਜ਼ਾ ਇਹਨਾਂ ਨੂੰ ਵੱਖ-ਵੱਖ ਕੇਸਾਂ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜੀ ਹੈ ਉਹ ਹੋਈ ਹੈ। ਅਦਾਲਤ ਦੇ ਵਿੱਚ ਯਾਸੀਨ ਮਲਿਕ ਨੇ ਆਪਣੇ ਉੱਪਰ ਲੱਗੇ ਜਿਹੜੇ ਇਲਜ਼ਾਮ ਆ ਇਹਨਾਂ ਨੂੰ ਕਬੂਲ ਵੀ ਕੀਤਾ ਹੈ ਤੇ ਉਸ ਤੋਂ ਬਾਅਦ ਫਿਰ ਇਹਨੂੰ ਦੋਸ਼ੀ ਜਿਹੜਾ ਉਹ ਠਹਿਰਾਇਆ ਗਿਆ ਸੀ। ਇਹ ਜਿਹੜੇ ਦੋਸ਼ ਲੱਗੇ ਸੀ ਉਹਨਾਂ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹਿਣਾ, ਅੱਤਵਾਦੀ ਗਤੀਵਿਧੀਆਂ ਵਾਸਤੇ ਪੈਸੇ ਇਕੱਠੇ ਕਰਨਾ, ਅੱਤਵਾਦੀ ਘਟਨਾ ਦੀ ਸਾਜ਼ਿਸ਼ ਅਤੇ ਅੱਤਵਾਦੀ ਜਥੇਬੰਦੀਆਂ ਦੇ ਮੈਂਬਰ ਹੋਣ ਦੇ ਜਿਹੜੇ ਅਪਰਾਧ ਆ ਉਹ ਸ਼ਾਮਲ ਹੈ। ਸੋ ਯਾਸੀਨ ਮਲਿਕ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਇਹਦੇ ਸੰਸਥਾਪਕਾਂ ਵਿੱਚੋਂ ਵੀ ਇੱਕ ਆ। ਇਹਨੇ ਇਸ ਜਥੇਬੰਦੀ ਨੇ 1999 ਅਤੇ ਉਸ ਤੋਂ ਬਾਅਦ ਕਈ ਸਾਲ ਤੱਕ ਕਸ਼ਮੀਰ ਘਾਟੀ ਦੇ ਵਿੱਚ ਹਥਿਆਰਬੰਦ ਦਹਿਸ਼ਤਗਰਦਾਂ ਦੀ ਅਗਵਾਈ ਕੀਤੀ ਸੀ। ਯਾਸੀਨ ਮਲਿਕ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਤੋਂ ਆਜ਼ਾਦੀ ਦੀ ਵਕਾਲਤ ਜਿਹੜੀ ਹੈ ਉਹ ਕਰਦੇ ਰਹੇ। ਬਾਅਦ ਦੇ ਵਿੱਚ ਯਾਸੀਨ ਮਲਿਕ ਨੇ ਹਿੰਸਾ ਦਾ ਰਾਹ ਛੱਡ ਦਿੱਤਾ ਅਤੇ ਗੱਲਬਾਤ ਦਾ ਰਾਹ ਅਪਣਾ ਲਿਆ ਸੀ, ਪਰ ਉਹ ਫੇਰ ਵੀ ਕਸ਼ਮੀਰ ਦੀ ਭਾਰਤ ਤੇ ਪਾਕਿਸਤਾਨ ਤੋਂ ਆਜ਼ਾਦੀ ਦੀ ਵਕਾਲਤ ਜਿਹੜੀ ਆ ਉਹ ਕਰਦੇ ਰਹੇ। 1966 ਦੇ ਵਿੱਚ ਪੈਦਾ ਹੁੰਦੇ ਨੇ ਯਾਸੀਨ ਮਲਿਕ ਪੈਦਾ ਹੋਇਆ। ਉਹ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ ਤੇ ਜਦੋਂ ਉਹ ਪਹਿਲੀ ਵਾਰ ਜੇਲ੍ਹ ਗਿਆ ਸੀ ਉਦੋਂ ਉਹ 18 ਸਾਲਾਂ ਦਾ ਵੀ ਨਹੀਂ ਸੀ, 17 ਸਾਲ ਦੀ ਉਹਦੀ ਉਮਰ ਸੀਗੀ। 1980 ਦੇ ਵਿੱਚ ਭਾਰਤ ਦੇ ਸੁਰੱਖਿਆ ਬਲਾਂ ਨੇ ਜਦੋਂ ਹਿੰਸਾ ਕੀਤੀ ਤਾਂ ਉਹ ਹਿੰਸਾ ਦੇਖਣ ਤੋਂ ਬਾਅਦ ਉਹਨੇ ਹਥਿਆਰ ਚੁੱਕ ਲਏ ਸਨ। 1983 ਦੇ ਵਿੱਚ ਉਸ ਵੇਲੇ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਇਆ ਸੀ ਜਦੋਂ ਸ੍ਰੀਨਗਰ ਦੇ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹਨੇ ਕੀਤੀ ਸੀ। ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 4 ਮਹੀਨਿਆਂ ਦੇ ਲਈ ਉਹਨੂੰ ਜਿਹੜਾ ਜੇਲ੍ਹ ਆ ਯਾਸੀਨ ਮਲਿਕ ਨੂੰ ਉਹ ਭੇਜ ਦਿੱਤਾ ਗਿਆ ਸੀ।
ਸੋ ਇਹ ਯਾਸਿਨ ਮਲਿਕ ਦੀ ਸਟੋਰੀ ਆ। 17 ਸਾਲਾਂ ਦੀ ਉਮਰ ਦੇ ਵਿੱਚ ਪਹਿਲਾਂ ਉਹ ਬੰਦਾ ਸੁਰਖੀਆਂ ਦੇ ਵਿੱਚ ਆਉਂਦਾ, ਉਸ ਤੋਂ ਬਾਅਦ ਉਸ ਤੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲੱਗਦੇ ਆ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਕਈ ਮਾਮਲਿਆਂ ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤੇ ਫਿਰ ਉਹਨੂੰ ਸਖਤ ਜਿਹੜੀ ਹੈ ਸਜ਼ਾ ਉਹ ਦਿੱਤੀ ਜਾਂਦੀ ਹੈ ਤੇ ਇਸੇ ਦਰਮਿਆਨ ਹੁਣ ਇਹ ਹੈ ਕਿ ਸਾਰੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਨਾਲ-ਨਾਲ ਚੱਲਣਗੀਆਂ। ਉੱਤਰ ਪ੍ਰਦੇਸ਼ ਦੀ ਗੱਲ ਕਰਾਂਗੇ। ਯੋਗੀ ਆਦਿੱਤਿਆਨਾਥ ਸਰਕਾਰ ਨੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਆ ਉਹਨਾਂ ਦਾ ਸੁਰੇਸ਼ ਕੁਮਾਰ ਖੰਨਾ, ਉਹਨਾਂ ਨੇ 2022-23 ਦੇ ਲਈ 6,15,518 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਜਾਰੀ ਕੀਤਾ ਹੈ ਤੇ ਕਈ ਹੋਰ ਅਹਿਮ ਸਕੀਮਾਂ ਦਾ ਜਿਹੜਾ ਹੈ ਉਹ ਐਲਾਨ ਕੀਤਾ ਹੈ। ਜੇਕਰ ਤੁਸੀਂ ਬਜਟ ਦੀ ਚਰਚਾ ਦੇ ਵਿੱਚ ਪੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੱਡਾ ਕੰਮ ਨਹੀਂ ਕਰਨਾ ਪੈਣਾ। ਪਿਛਲੇ ਬਜਟ ਦੀਆਂ ਸਪੀਚਸ, ਪਿਛਲੇ ਬਜਟ ਦੀਆਂ ਸਕੀਮਾਂ ਦੇ ਐਲਾਨ ਤੇ ਨਾਲੋਂ ਨਾਲ ਜੋ ਕੋਈ ਜਿਹੜੇ ਐਲੋਕੇਸ਼ਨ ਕੀਤੀ ਗਈ ਸੀ ਵੱਖ-ਵੱਖ ਵਿਭਾਗਾਂ ਦੇ ਵਿੱਚ ਫੰਡਾਂ ਦੀ, ਬਸ ਉਹਦੇ ਬਾਰੇ ਜਿਹੜਾ ਐਲਾਨ ਪੜ੍ਹ ਲਓ। ਆਹ ਜਿਹੜਾ ਬਜਟ ਹੋਊਗਾ ਉਹਦੀ ਫੋਟੋਕਾਪੀ ਹੋਊਗੀ। ਜ਼ਿਆਦਾ ਨਹੀਂ ਹੋਇਆ ਹੋਣਾ। ਕੀ ਕਹਿਣਾ ਜੇ 1-2 ਵਿਭਾਗਾਂ ਦੇ ਵਿੱਚ ਕੰਮ ਹੋ ਗਿਆ। ਫੰਡਾਂ ਦੀ ਐਲੋਕੇਸ਼ਨ ਬਾਰੇ ਕਦੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ, ਕਿਸੇ ਨਾਗਰਿਕ ਨੇ, ਕਿਸੇ ਆਪੋਜੀਸ਼ਨ ਨੇ, ਕਿ ਜਿਹੜੀ ਤੁਸੀਂ ਪਿਛਲੀ ਵਾਰੀ ਐਲੋਕੇਸ਼ਨ ਕੀਤੀ ਸੀ ਸਪੋਰਟਸ ਨੂੰ ਜਾਂ ਹੋਰ ਨੂੰ, ਉਹ ਕਿੰਨੇ ਲੱਗੇ, ਕਿੰਨੇ ਖਰਚ ਹੋਏ, ਕਿੰਨੇ ਸਹੀ ਥਾਂ ਲੱਗੇ, ਜਿਹੜੇ ਲੱਗੇ ਕੀ ਉਹ ਜਾਇਜ਼ ਲੱਗੇ ਆ ਜਾਂ ਉਹਨਾਂ ਦੇ ਵਿੱਚ ਵੀ ਤੁਹਾਡੇ ਬੰਦੇ ਹੀ ਜਿਹੜੇ ਆ ਉਹ ਪੈਸੇ ਖਾ ਗਏ। ਅਸੀਂ ਇਹ ਗੱਲਾਂ ਤਾਂ ਕਰ ਰਹੇ ਹਾਂ ਕਿਉਂਕਿ ਜਿਵੇਂ ਇੱਥੇ ਵਿਜੇ ਸਿੰਗਲਾ ਨੂੰ ਅੰਦਰ ਡੱਕਿਆ ਸਰਕਾਰ ਨੇ, ਜਾਂ ਧਰਮਸੋਤ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲੱਗਦੇ ਰਹੇ ਕਿ ਉਹ ਬੰਦਾ ਵਜ਼ੀਫਾ ਘੁਟਾਲਿਆਂ ਦੇ ਪੈਸੇ ਖਾ ਗਿਆ, ਤਾਂ ਇਹੀ ਭਾਰਤ ਉੱਥੇ ਆ, ਇਹੀ ਸਾਰਾ ਕੁਝ ਉੱਥੇ, ਇਹੀ ਮਸ਼ੀਨਰੀ, ਇਹੀ ਸਰਕਾਰੀ ਅਫਸਰ ਜਿਹੜੇ ਆ ਉਹ ਉੱਥੇ ਨੇ। ਤੇ ਕਿਵੇਂ ਹੋ ਸਕਦਾ ਕਿ ਉੱਥੇ ਜਿਹੜੇ ਐਲੋਕੇਸ਼ਨ ਹੁੰਦੀ ਹੈ ਫੰਡਾਂ ਦੀ ਜਾਂ ਨਵੇਂ ਟੈਂਡਰ ਹੁੰਦੇ ਆ, ਉੱਥੇ ਜਿਹੜੀ ਇਹ ਹਿੱਸਾਪੱਤੀ ਨਾ ਜਾਂਦੀ ਹੋਵੇ। ਸੋ ਇਹ ਹੋਣਾ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਅਸੰਭਵ ਹੈ ਕਿ ਭਾਰਤ ਦੇ ਵਿੱਚ ਇਹੋ ਜਿਹੇ ਕੰਮਾਂ ਦੇ ਵਿੱਚ ਜਿਹੜੀ ਆ ਉਹ ਘਪਲੇਬਾਜ਼ੀ ਜਾਂ ਉਹਦੇ ਵਿੱਚੋਂ ਕਮਿਸ਼ਨ ਵਗੈਰਾ ਜਿਹੜੇ ਆ ਉਹ ਨਾ ਖਾਧੇ ਜਾਣ। ਨਾਟਕਕਾਰ, ਇਨਕਲਾਬੀ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਭਾਜੀ ਭਾਈ ਮੰਨਾ ਸਿੰਘ ਨੂੰ ਕੌਣ ਨਹੀਂ ਜਾਣਦਾ। ਹੁਣ ਉਹਨਾਂ ਦੇ ਨਾਲ ਜੁੜੀ ਖਬਰ ਆ ਰਹੀ ਹੈ ਕਿ ਉੱਘੇ ਇਨਕਲਾਬੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾਜੀ ਭਾਈ ਮੰਨਾ ਸਿੰਘ ਦੇ ਜੱਦੀ ਘਰ ਨੂੰ ਯਾਦਗਾਰੀ ਮਿਊਜ਼ੀਅਮ ਬਣਾਉਣ ਅਤੇ ਇਸ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਉੱਠਣ ਲੱਗੀ ਹੈ। ਨਗਰ ਨਿਗਮ ਨੇ ਵੀ ਇਸ ਘਰ ਦੀ ਇਮਾਰਤ ਦੇ ਬਾਹਰ ਇਸ ਨੂੰ ਢਾਉਣ ਜਾਂ ਉਸਾਰੀ ਤੇ ਰੋਕ ਸੰਬੰਧੀ ਨੋਟਿਸ ਲਾ ਦਿੱਤਾ ਹੈ। ਦੱਸਣਾ ਬਣਦਾ ਹੈ ਵੀ ਇਹ ਅੰਮ੍ਰਿਤਸਰ ਦੇ ਵਿੱਚ ਗੁਰਸ਼ਰਨ ਭਾਜੀ ਦਾ ਇਹ ਘਰ ਸਥਾਨਕ ਪੁਤਲੀ ਘਰ ਦੇ ਨੇੜੇ ਰਣਜੀਤਪੁਰਾ ਇਲਾਕੇ ਦੇ ਵਿੱਚ ਹੈ, ਜਿਸ ਨੂੰ ਢਹਿ ਢੇਰੀ ਕਰਨ ਦੇ ਲਈ ਕਾਰਜ ਸ਼ੁਰੂ ਕੀਤਾ ਗਿਆ ਸੀ। ਵਿਦਵਾਨਾਂ, ਕਲਾਕਾਰਾਂ, ਲੇਖਕਾਂ ਨੇ ਮੌਕੇ ਤੇ ਪੁੱਜ ਕੇ ਦਾ ਵਿਰੋਧ ਕੀਤਾ। ਵਿਰੋਧ ਕਰਨ ਵਾਲਿਆਂ ਦੇ ਵਿੱਚ ਨਾਮਵਰ ਵਿਦਵਾਨ ਡਾਕਟਰ ਪਰਮਿੰਦਰ ਸਿੰਘ, ਜਿਹੜੇ ਕਿ ਪੰਜਾਬੀ ਸੱਭਿਆਚਾਰ ਲੋਕ ਮੰਚ ਦੇ ਪ੍ਰਧਾਨ ਨੇ, ਅਮੋਲਕ ਸਿੰਘ, ਤਰਕਸ਼ੀਲ ਆਗੂ ਸਮਿਤ ਸਿੰਘ, ਜਸਪਾਲ ਬਾਸਰਕੇ ਤੇ ਹੋਰ ਵੀ ਕਈ ਰੰਗਕਰਮੀ ਜਿਹੜੇ ਆ ਉੱਥੇ ਸ਼ਾਮਲ ਸੀਗੇ, ਖੜੇ ਸੀਗੇ। ਤਾਂ ਉਹਨਾਂ ਨੇ ਆਖਿਆ ਵੀ ਜਿਹੜੇ ਗੁਰਸ਼ਰਨ ਭਾਜੀ ਦਾ ਜਿਹੜਾ ਜੱਦੀ ਘਰ ਹੈ ਗੁਰੂ ਖਾਲਸਾ ਨਿਵਾਸ, ਆਪਣੇ ਆਪ ਦੇ ਵਿੱਚ ਹੀ ਇਤਿਹਾਸਕ ਰੰਗਮੰਚ ਦੀ ਅਮੁੱਲੀ ਧਰੋਹਰ ਹੈ। ਇਹ ਮਕਾਨ ਨਹੀਂ ਤੇ ਨਾ ਹੀ ਇਹ ਕੋਈ ਜਾਤੀਗਤ ਮਾਮਲਾ ਹੈ। ਇਹ ਅਮੀਰ ਵਿਰਾਸਤ ਹੈ ਜੋ ਇਨਕਲਾਬੀ ਲੋਕ ਪੱਖੀ ਰੰਗਮੰਚ ਦੀ ਕੌਮੀ ਜਿਹੜੀ ਆ ਉਹ ਯਾਦਗਾਰ ਹੈ। ਇਸ ਨੂੰ ਨਿੱਜੀ ਜਾਇਦਾਦ ਐਲਾਨ ਕਰਕੇ ਵੇਚਣਾ ਜਾਂ ਇਸ ਦੇ ਮੂਲ ਸਰੂਪ ਦੇ ਨਾਲ ਛੇੜਛਾੜ ਕਰਨ ਦੀ ਕੋਈ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਇਸ ਘਰ ਨੂੰ ਉਹਨਾਂ ਨੇ ਉਹਨਾਂ ਦੇ ਯਾਦਗਾਰੀ ਮਿਊਜ਼ੀਅਮ ਵਜੋਂ ਸੰਭਾਲਣ ਦੇ ਲਈ ਹਰ ਸੰਭਵ ਯਤਨ ਕਰਾਂਗੇ। ਇਸ ਮੌਕੇ ਇਨ੍ਹਾਂ ਆਗੂਆਂ ਨੇ ਪ੍ਰਸ਼ਾਸਨ ਵੱਲੋਂ ਇਸ ਘਰ ਨੂੰ ਢਹਿ ਢੇਰੀ ਹੋਣ ਤੋਂ ਰੋਕਣ ਦੇ ਲਈ ਜਿਹੜਾ ਨੋਟਿਸ ਲਾਇਆ ਗਿਆ ਸੀਗਾ, ਉਹਨੂੰ ਵੀ ਜਿਹੜਾ ਚੰਗਾ ਕਦਮ ਆ ਉਹ ਕਰਾਰ ਦਿੱਤਾ ਹੈ। ਗੁਰਸ਼ਰਨ ਭਾਜੀ ਦੀ ਜਿਹੜੀ ਧੀ ਆ ਡਾਕਟਰ ਅਰੀਤ, ਉਹਨੇ ਵੀ ਮੰਗ ਕੀਤੀ ਹੈ ਕਿ ਇਸ ਘਰ ਨੂੰ ਉਹਨਾਂ ਦੀ ਯਾਦਗਾਰ ਵਜੋਂ ਸੰਭਾਲਿਆ ਜਾਵੇ। ਇਹ ਵਿਰਾਸਤ ਦਾ ਹਿੱਸਾ ਹੈ। ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਯਾਦਗਾਰ ਨੂੰ ਸਾਂਭਣ ਦੇ ਲਈ ਢੁਕਵਾਂ ਸਹਿਯੋਗ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਪਿਤਾ ਗੁਰਸ਼ਰਨ ਭਾਜੀ ਨੇ ਇੱਥੇ ਆਪਣੀ ਨਾਟਕ ਯਾਤਰਾ ਦੇ ਲਗਭਗ 40 ਸਾਲ ਬਤੀਤ ਕੀਤੇ ਨੇ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਸਥਿਤ ਜਿਹੜਾ ਉਹਨਾਂ ਦਾ ਘਰ ਹੈ ਉਹਨੂੰ ਵੀ ਸਾਂਭਣ ਦਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਸੋ ਇਹ ਗੁਰਸ਼ਰਨ ਭਾਜੀ ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਵੀ ਕਹਿੰਦੇ ਨੇ ਤੇ ਬਾਅਦ ਦੇ ਵਿੱਚ ਗੁਰਸ਼ਰਨ ਭਾਜੀ ਉਹਨਾਂ ਦੇ ਨਾਂ ਦੇ ਨਾਲ ਹੀ ਜੁੜ ਗਿਆ। ਇਹ ਇੱਕ ਅਦਬ ਤੇ ਸਤਿਕਾਰ ਵਾਲਾ ਲਕਬ ਹੈ ਜਿਹੜਾ ਉਹਨਾਂ ਦੇ ਨਾਂ ਦੇ ਨਾਲ ਜੁੜਿਆ। ਉਹਨਾਂ ਨੇ ਪੰਜਾਬ ਦੇ ਥੀਏਟਰ, ਰੰਗਮੰਚ ਨੂੰ, ਸਾਹਿਤ ਨੂੰ, ਕਲਾਕਾਰਾਂ ਨੂੰ ਜੋ ਸੇਧਾਂ ਦਿੱਤੀਆਂ, ਇਹਦੇ ਲਈ ਉਹਨਾਂ ਨੂੰ ਉਹਨਾਂ ਦਾ ਨਾਂ ਜਿਹੜਾ ਉਹ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਆਪਾਂ ਗੱਲ ਕਰਦੇ ਹਾਂ ਹਰਿਆਣੇ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੀ ਲੋਕ ਗਾਇਕਾ ਦੀ ਲਾਸ਼ ਜਿਹੜੀ ਹੈ ਉਹ ਜਿਹੜਾ ਹਾਈਵੇ ਹੈ, ਨੈਸ਼ਨਲ ਹਾਈਵੇ, ਉਹਦੇ ਵਿੱਚ ਜ਼ਮੀਨ ਦੇ ਨੇੜੇ ਦਫਨਾਈ ਹੋਈ ਮਿਲੀ ਸੀ। 26 ਸਾਲਾ ਇਸ ਗਾਇਕਾ ਦੀ ਲਾਸ਼
ਅਰਧ-ਨਗਨ ਅਵਸਥਾ ਦੇ ਵਿੱਚ ਪਾਈ ਗਈ ਹੈ। ਮ੍ਰਿਤਕਾ ਦੀ ਜਿਹੜੀ ਪਛਾਣ ਹੋਈ ਆ ਉਹ ਸੰਗੀਤਾ ਉਰਫ ਦਿਵਿਆ ਇੰਦੌਰਾ ਦੇ ਵਜੋਂ ਕੀਤੀ ਗਈ ਸੀ, ਜਿਹੜੇ ਕਿ ਦਿੱਲੀ ਦੇ ਜ਼ਫਾਰਪੁਰ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ਤੇ ਜਦੋਂ ਉਹਨਾਂ ਦੇ ਨਾਲ ਪਹੁੰਚ ਕੀਤੀ ਗਈ, ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਦਿੱਲੀ ਵਾਲੇ ਘਰ ਤੋਂ 11 ਮਈ ਤੋਂ ਹੀ ਲਾਪਤਾ ਸਨ ਅਤੇ ਪੁਲਿਸ ਨੇ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਗਾਇਕਾ ਦੇ ਮਾਤਾ-ਪਿਤਾ ਸੱਤਿਆਵੀਰ ਅਤੇ ਸੰਤਰਾ ਨੇ ਦਿੱਲੀ ਪੁਲਿਸ ਦੇ ਉੱਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਮਾਂ ਰਹਿੰਦਿਆਂ ਆਪਣਾ ਕੰਮ ਕੀਤਾ ਹੁੰਦਾ ਤਾਂ ਉਹਨਾਂ ਦੀ ਧੀ ਸੀ। ਮਾਪਿਆਂ ਨੇ ਪੁਲਿਸ ਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ। ਜਦੋਂ ਮੀਡੀਆ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋਵੇਂ ਮੁਲਜ਼ਮਾਂ ਦੇ ਵਿੱਚੋਂ ਇੱਕ ਮੋਹਿਤ ਸੰਗੀਤਾ ਨੂੰ ਉਹਨਾਂ ਦੇ ਘਰੋਂ ਲੈ ਕੇ ਗਿਆ ਸੀ। ਉਹ ਹਰਿਆਣਾ ਦੇ ਭਿਵਾਨੀ ਦੇ ਵਿੱਚ ਕੋਈ ਸੰਗੀਤ ਐਲਬਮ ਰਿਕਾਰਡ ਕਰਨ ਦੀ ਗੱਲ ਕਹਿ ਰਿਹਾ ਸੀ। ਪਰਿਵਾਰ ਵੱਲੋਂ ਲਾਏ ਗਏ ਇਲਜ਼ਾਮ ਇਹ ਨੇ ਕਿ ਮੋਹਿਤ ਨੇ ਉਹਨਾਂ ਦੀ ਬੇਟੀ ਨੂੰ ਨਸ਼ੀਲਾ ਪਦਾਰਥ ਖਵਾਇਆ ਅਤੇ ਮਾਰ ਦਿੱਤਾ। ਸੰਗੀਤਾ ਦੇ ਮਾਤਾ-ਪਿਤਾ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਦਿੱਲੀ ਪੁਲਿਸ ਕੋਲੇ ਗਏ ਵੀ ਸੀਗੇ ਤੇ ਉਹਨਾਂ ਨੂੰ ਇਹ ਵੀ ਦੱਸਿਆ ਸੀਗਾ ਕਿ ਸਾਡੀ ਜਿਹੜੀ ਧੀ ਆ ਉਹਦੀ ਜਾਨ ਜਿਹੜੀ ਆ ਉਹ ਖਤਰੇ ਦੇ ਵਿੱਚ ਆ ਤੇ ਉਹਦੀ ਛੇਤੀ ਤੋਂ ਛੇਤੀ ਭਾਲ ਕੀਤੀ ਜਾਵੇ, ਪਰ ਦਿੱਲੀ ਪੁਲਿਸ ਨੇ ਉਹਨਾਂ ਦੀਆਂ ਜਿਹੜੀਆਂ ਬੇਨਤੀਆਂ ਸੀਗੀਆਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਸੰਗੀਤਾ ਦੀ ਭੈਣ ਦੱਸਦੀ ਹੈ ਕਿ ਉਹ 14 ਮਈ ਦੀ ਗੱਲ ਹੈ ਜਦੋਂ ਸਾਡੇ ਜ਼ੋਰ ਦੇਣ ਤੇ ਉਹ ਦਿੱਲੀ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਸੰਗੀਤਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਸੀ, ਪਰ ਇਸ ਬਾਰੇ ਕੀਤਾ ਕੱਖ ਨਹੀਂ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਸੁਰਾਗ ਵੀ ਦਿੱਤੇ ਕਿ ਉਹ ਮੁਲਜ਼ਮ ਦੇ ਨਾਲ ਮਹਿਮ ਦੇ ਇਲਾਕੇ ਦੇ ਵਿੱਚ ਹੋ ਸਕਦੀ ਹੈ, ਪਰ ਉਹਨਾਂ ਨੇ ਕੁਛ ਨਹੀਂ ਕੀਤਾ। 11 ਤਰੀਕ ਨੂੰ ਇਸ ਕੁੜੀ ਦਾ ਨੰਬਰ ਬੰਦ ਹੋ ਗਿਆ ਸੀਗਾ, ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ, ਤੇ 12 ਤਰੀਕ ਨੂੰ ਅਸੀਂ ਕਹਿੰਦੇ ਕਿ ਉਸ ਮੁੰਡੇ ਨੂੰ ਫੋਨ ਵੀ ਕੀਤਾ ਜਿਸ ਦੇ ਨਾਲ ਉਹ ਕੁੜੀ ਗਈ ਸੀ ਰਿਕਾਰਡਿੰਗ ਕਰਾਉਣ। ਜਿਹੜਾ ਮੁੰਡਾ ਬਹਾਨੇ ਦੇ ਨਾਲ ਰਿਕਾਰਡਿੰਗ ਦੇ ਬਹਾਨੇ ਨਾਲ ਉਹਨੂੰ ਘਰੋਂ ਲੈ ਕੇ ਗਿਆ ਸੀ ਤੇ WhatsApp ਤੇ ਹੋਈ ਗੱਲਬਾਤ ਦੇ ਵਿੱਚ ਉਹਨੇ ਕਿਹਾ ਵੀ ਸੀਗਾ ਵੀ ਉਹ ਸੰਗੀਤਾ ਮੇਰੇ ਨਾਲ ਹੈ ਤੇ ਮੈਂ 1 ਘੰਟੇ ਤੱਕ ਤੁਹਾਡੀ ਗੱਲ ਜਿਹੜੀ ਆ ਉਹ ਕਰਵਾ ਦੇਣਾ, ਤੇ ਉਸ ਤੋਂ ਬਾਅਦ ਉਹ ਮੁੰਡੇ ਦਾ ਜਿਹੜਾ ਫੋਨ ਆ ਉਹ ਬੰਦ ਆ ਰਿਹਾ। ਫੁਟੇਜ ਜਿਹੜੀ ਉਹਨਾਂ ਦੇ ਹੱਥ ਲੱਗੀ ਆ ਉਹਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਕੁੜੀ ਨੂੰ ਉਹ ਮੁੰਡੇ ਨੇ ਕੁਝ ਖਵਾਇਆ, ਇਹ ਘਰਦਿਆਂ ਦਾ ਕਹਿਣਾ ਹੈ। ਤੇ ਉਹ ਕਹਿੰਦੀ ਕਿ ਉਹ ਕੁੜੀ ਜਿਹੜੀ ਆ ਨਸ਼ੇ ਬਿਲਕੁਲ ਨਹੀਂ ਸੀ ਕਰਦੀ, ਪਰ ਉਹਨੂੰ ਸ਼ੱਕ ਆ ਉਹਨਾਂ ਨੂੰ ਕਿ ਉਹਨੂੰ ਸ਼ਾਇਦ ਕੁਛ ਇਹੋ ਜਿਹਾ ਖਵਾਇਆ ਪਿਆ ਗਿਆ ਕਿ ਉਹ ਬਾਅਦ ਦੇ ਵਿੱਚ ਨਸ਼ੇ ਦੀ ਹਾਲਤ ਦੇ ਵਿੱਚ ਸੀ। ਸੰਗੀਤਾ ਦੇ ਮਾਪਿਆਂ ਦੀ ਮੰਗ ਹੈ ਕਿ ਉਹਨਾਂ ਦੀ ਧੀ ਦਾ ਕਤਲ ਕਰਨ ਵਾਲਿਆਂ ਨੂੰ ਤਾਂ ਸਜ਼ਾ ਮਿਲੇ ਹੀ, ਪਰ ਨਾਲ ਹੀ ਦਿੱਲੀ ਦੇ ਜ਼ਫਾਰਪੁਰ ਪੁਲਿਸ ਥਾਣੇ ਦੇ ਕਰਮਚਾਰੀਆਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਉਹਨਾਂ ਦੀ ਧੀ ਦੀ ਜਾਨ ਬਚਾਉਣ ਦੇ ਲਈ ਸਮੇਂ ਸਿਰ ਕੋਈ ਵੀ ਕਦਮ ਜਿਹੜਾ ਉਹ ਨਹੀਂ ਚੁੱਕਿਆ। ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਗਾਇਕਾ ਦੀ ਲਾਸ਼ ਲੰਘੀ 22 ਮਈ ਨੂੰ ਮਹਿਮ ਇਲਾਕੇ ਦੇ ਪਿੰਡ ਭੈਣੀ ਭੈਰੋਂ ਦੇ ਵਿੱਚ ਮਿਲੀ ਸੀ। ਸਥਾਨਕ ਪੁਲਿਸ ਨੇ ਲਾਸ਼ ਨੂੰ PGM ਰੋਹਤਕ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਸੀ। ਜਦੋਂ ਇਸ ਬਾਬਤ ਮੀਡੀਆ ਨੇ ਪੁਲਿਸ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਤੌਰ ਤੇ ਅਸੀਂ ਜਦੋਂ ਜਾਂਚ ਕੀਤੀ ਤਾਂ ਲੱਗਿਆ ਸੀ ਕਿ ਪੀੜਤਾ ਦਾ ਕਤਲ ਗਲਾ ਦੱਬ ਕੇ ਕੀਤਾ ਗਿਆ, ਗਲ ਘੁੱਟ ਕੇ ਉਹਦਾ ਕਤਲ ਕੀਤਾ ਗਿਆ। ਬਾਕੀ ਸਹੀ ਕਾਰਨ ਤਾਂ ਆਟੋਪਸੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ। ਨਾਲ ਹੀ ਦਿੱਲੀ ਪੁਲਿਸ ਨੇ ਇਹ ਵੀ ਕਿਹਾ ਹੈ ਕਿ 2 ਦੇ ਵਿੱਚੋਂ ਇੱਕ ਮੁਲਜ਼ਮ ਮੋਹਿਤ ਉਰਫ ਅਨਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਝੱਜਰ ਦਾ ਰਹਿਣ ਵਾਲਾ, ਤੇ ਇੱਕ ਹੋਰ ਮਾਮਲੇ ਦੇ ਲਈ ਮਾਮਲੇ ਦੇ ਵਿੱਚ ਪੁਲਿਸ ਨੇ ਉਹਨਾਂ ਦੇ ਲਈ ਲੁੱਕ ਆਊਟ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੀਗਾ। ਪੁਲਿਸ ਦੇ ਹੱਥ CCTV ਫੁਟੇਜ ਵੀ ਲੱਗੀ ਹੈ ਜਿਸ ਦੇ ਵਿੱਚ ਪੀੜਤਾ ਨੂੰ ਘਟਨਾ ਵਾਪਰਨ ਤੋਂ ਪਹਿਲਾਂ ਕੁਝ ਖਾਂਦੇ ਹੋਏ ਦੇਖਿਆ ਜਾ ਰਿਹਾ, ਤੇ ਇਹਦੇ ਨਾਲ ਹੀ ਜਿਹੜਾ ਉਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਤੂਬਰ 2017 ਦੀ ਗੱਲ ਹੈ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਨੇ ਹਰਿਆਣਵੀ ਗਾਇਕਾ ਹਰਸ਼ਿਤਾ ਨੂੰ 7 ਗੋਲੀਆਂ ਮਾਰ ਕੇ ਉਹਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਸੀਗਾ। 2018 ਦੀ ਗੱਲ ਆ ਜਦੋਂ ਇੱਕ ਹੋਰ ਹਰਿਆਣਵੀ ਕੁੜੀ ਨੂੰ ਗਾਇਕਾ ਮਮਤਾ ਨੂੰ ਵੀ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕਰ ਦਿੱਤਾ ਸੀਗਾ। ਇਸੇ ਤਰ੍ਹਾਂ ਸਾਲ 2012 ਦੀ ਗੱਲ ਹੈ ਜਦੋਂ ਹਰਿਆਣਵੀ ਗਾਇਕਾ ਬੀਨਾ ਚੌਧਰੀ ਨੂੰ 2012 ਦੇ ਵਿੱਚ ਹਰਿਦੁਆਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕਰ ਦਿੱਤਾ ਸੀਗਾ। 4 ਘਟਨਾਵਾਂ ਤਾਂ ਅਸੀਂ ਤੁਹਾਨੂੰ ਦੱਸ ਦਿਆਂ। ਇਹ ਜਿਹੜੇ ਘਟਨਾ ਦੇ ਵੇਰਵੇ ਨੇ ਇਹ BBC ਨਿਊਜ਼ ਤੋਂ ਲਏ ਗਏ ਸਨ। 4 ਘਟਨਾਵਾਂ ਤਾਂ ਇਹੀ ਜਿਹੜੀਆਂ ਦੱਸ ਦਿਆਂ, ਹੋਰ ਵੀ ਕਿੰਨੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਹੋਣੀਆਂ। ਓਨਰ ਕਿਲਿੰਗ ਦੇ ਮਾਮਲੇ ਵੀ ਆਪਾਂ ਅਕਸਰ ਹਰਿਆਣਾ ਦੇ ਵਿੱਚ ਸੁਣਦੇ ਰਹਿੰਦੇ ਹਾਂ, ਦਲਿਤਾਂ ਦੇ ਅਤਿਆਚਾਰ ਦੇ ਮਾਮਲੇ ਵੀ ਆਪਾਂ ਅਕਸਰ ਜਿਹੜੇ ਆ ਉਹ ਹਰਿਆਣਾ ਤੋਂ ਸੁਣਦੇ ਰਹਿੰਦੇ ਹਾਂ। ਪਰ ਇਹਨਾਂ ਘਟਨਾਵਾਂ ਤੇ ਰੋਕ ਕਿਵੇਂ ਲੱਗੂਗੀ, ਇਹ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ, ਇਹਦੀ ਬਾਬਤ ਪੁਲਿਸ ਸਟੱਡੀ ਹਾਲੇ ਤੱਕ ਕੁਛ ਨਹੀਂ ਕਹਿੰਦੀ। ਪੁਲਿਸ ਸਟੱਡੀ ਤਾਂ ਕਰੇ ਜੇਕਰ ਪੁਲਿਸ ਗਹਿਰਾਈ ਦੇ ਨਾਲ, ਮਹੀਨਤਾ ਦੇ ਨਾਲ ਇਹਨਾਂ ਘਟਨਾਵਾਂ ਦੀ ਜਿਹੜੀ ਆ
ਉਹ ਜਾਂਚ ਕਰੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਨ ਦਾ ਟਾਈਮ ਹੋ ਗਿਆ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਖਬਰਾਂ ਤਾਂ ਕੁਝ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਨ ਕਰਦਾ ਹੈ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸਮਾਂ ਸਮਾਪਤੀ ਵਾਲਾ ਹੈ। ਇੱਥੇ ਹੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ, ਪਰ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਮਵੀਰ ਸਿੰਘ ਜੀ। ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਦੇ ਵਿੱਚ ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰੀਆਂ ਤੇ ਨਾਲੋਂ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਦੇਣਗੇ, ਕੁਝ ਖਾਸ। ਤੇ ਤੁਸੀਂ ਜਾਇਓ ਨਾ ਕਿਤੇ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।